ਅਮਰੀਕਾ ਨੇ ਜਦੋਂ 1979 ਚ ਸੋਵੀਅਤ ਯੂਨੀਅਨ ਨੇ ਹਮਲਾ ਕੀਤਾ ਅਫਗਾਨਿਸਤਾਨ ਤੇ ਉਹਨੂੰ ਆਕੂਪਾਈ ਕੀਤਾ। ਉਸ ਪੀਰੀਅਡ ਚ ਅਮਰੀਕਾ ਨੇ ਪਾਕਿਸਤਾਨ ਦੀ ਮਦਦ ਨਾਲ ਹੋਰ ਇਸਲਾਮਿਕ ਵਰਲਡ ਦੀ ਮਦਦ ਦੇ ਨਾਲ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਸੱਦਾ ਦਿੱਤਾ ਗਿਆ ਕਿ ਆਓ ਭਾਈ ਇਸਲਾਮ ਦੇ ਬਚਾਅ ਦੇ ਲਈ ਲੜੋ। ਅਮਰੀਕਾ ਨੇ ਕੁਝ ਸਾਲਾਂ ਬਾਅਦ ਉਹਨੂੰ ਐਬੰਡਨ ਕਰ ਦਿੱਤਾ, ਅਫਗਾਨਾਂ ਨੂੰ ਵੀ ਦੂਜਿਆਂ ਨੂੰ ਵੀ, और वो ਜਿਹੜਾ ਮੁਜਾਹਿਦੀਨ ਹੋਲੀ ਵਾਰੀਅਰ और वो सब काम खत्म होया। सो ਉਹਦਾ ਹੀ ਨਤੀਜਾ ਸੀ ਕਿ ਫਿਰ ਅਲ ਕਾਇਦਾ और ਇਹ ਸਾਰਾ ਇਸ ਰਸਤੇ ਦੇ ਉੱਤੇ ਤੁਰੇ ਔਰ ਇਹ ਵੀ ਪਹਿਲੀ ਵਾਰ ਹੋਇਆ ਕਿ ਜਹਾਜ਼ਾਂ ਨੂੰ ਹੀ ਐਜ਼ ਏ ਵੈਪਨ ਬਣਾਇਆ ਗਿਆ। ਜਿਹੜੀ ਇਕਨੋਮੀ ਹੈ, ਕੈਪੀਟਲਿਜ਼ਮ ਹੈ, ਉਸ ਦਾ ਪ੍ਰਾਈਡ ਵਰਲਡ ਟ੍ਰੇਡ ਸੈਂਟਰ, ਸੋ ਉਸ ਨੂੰ ਹਿੱਟ ਕੀਤਾ। ਜਿਹੜਾ ਪੈਂਟਾਗਨ ਹੈ ਆਰਲਿੰਗਟਨ ਦੇ ਵਿੱਚ, ਜਿਹੜਾ ਉਹ ਉਹਨਾਂ ਦਾ ਮਿਲਟਰੀ ਪਾਵਰ ਹੈ। ਔਰ ਤੀਸਰਾ ਜਹਾਜ਼ ਜਿਹਨੂੰ ਪੈਨਸਿਲਵੇਨੀਆ ਦੇ ਵਿੱਚ ਸੁੱਟ ਲਿਆ ਗਿਆ ਸੀ, ਹਾਲਾਂਕਿ ਕਿਹਾ ਗਿਆ ਜੀ ਕਿ ਵੀ ਉਹ ਜਾਂ ਤਾਂ ਕੈਪੀਟਲ ਹਿੱਲ 'ਚ ਵੱਜਣਾ ਸੀ ਜਾਂ ਵਾਈਟ ਹਾਊਸ 'ਚ ਵੱਜਣਾ ਸੀ, ਜਿਹੜੇ ਅਮਰੀਕਨ ਡੈਮੋਕ੍ਰੇਸੀ ਦੇ ਸਿੰਬਲ ਨੇ। ਜਹਾਜ਼ ਉਹਨਾਂ ਨੇ ਇਸਤੇਮਾਲ ਕੀਤੇ, ਉਹਨਾਂ ਵਿਚਲਾ ਪੈਟਰੋਲ ਸੀ ਉਹ ਕਿੰਨੀ ਸਟਰੈਂਥ ਦਾ ਟਰਾਈ ਨਾਈਟ੍ਰੋਟੋਲਵੀਨ TNT ਜਿਹੜਾ ਬੰਬ ਔਰ ਦੂਸਰੇ ਦੇ ਕਿੰਨੀ ਪਾਵਰ ਕਿ ਉਹਨੇ ਇੰਨੀਆਂ ਵੱਡੀਆਂ ਬਿਲਡਿੰਗਾਂ, ਇੰਨੀ ਹੀਟ ਜਨਰੇਟ ਕੀਤੀ ਉਹਨੇ ਕਿ ਕਿਵੇਂ ਬਿਲਡਿੰਗਸ ਦਾ ਇਨਰ ਕਲੈਪਸ ਹੋਇਆ। ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕੌਂਸਲ ਦੇ ਮਤੇ ਦੇ ਥੱਲੇ ਨੈਟੋ ਅਮਰੀਕਾ ਫੋਰਸਿਸ ਰਲ ਕੇ ਉਹਨਾਂ ਨੇ ਧਾਵਾ ਬੋਲਿਆ। ਫਿਰ ਅਫਗਾਨਿਸਤਾਨ 'ਚ ਕਿੰਨੀ ਤਬਾਹੀ ਮਚਾਈ ਉਹ ਤੁਸੀਂ ਉਦੋਂ ਬੰਬ ਦੇਖਦੇ ਹੋ ਕਿ ਰੋਜ਼ੀ ਕਟਰ, ਡੇਜ਼ੀ ਕਟਰ ਔਰ ਦੂਜਾ ਕਿੰਨੇ ਮਿਲੀਅਨ ਮਾਰੇ, ਕਿੰਨੇ ਦੂਜੇ ਕੀਤੇ। ਲੇਕਿਨ ਉਹ ਸਾਰੇ ਦੇ ਬਾਵਜੂਦ ਉਹ ਉਸਾਮਾ ਨੂੰ ਲੱਭਣ 'ਚ ਨਾਕਾਮਯਾਬ ਰਹੇ। ਓਬਾਮਾ ਨੇ ਜਦੋਂ ਆਪਣਾ ਮਿਸ਼ਨ ਅਕੰਪਲਿਸ਼ ਕਰ ਲਿਆ ਸੀ, ਅਮਰੀਕਾ ਨੂੰ ਮੁੜ ਕੇ ਕਿੰਨੇ 9 ਸਾਲ ਹੋਰ ਲੱਗੇ, 10 ਸਾਲ ਕਿ ਭਾਈ ਤਾਲਿਬਾਨ ਨਾਲ ਗੱਲਬਾਤ ਕਰਕੇ ਵਾਪਸ ਨਿਕਲੇ ਔਰ ਹਿਊਮਿਲੇਸ਼ਨ ਦੇ ਨਾਲ ਨਿਕਲੇ। 9/11 ਤੋਂ ਬਾਅਦ ਇੱਕਦਮ ਇਸਲਾਮਿਕ ਐਂਗਲ ਨੂੰ ਸਾਹਮਣੇ ਰੱਖ ਕੇ ਐਂਟਾਈ ਇਸਲਾਮ ਜਾਂ ਇਸਲਾਮ ਨੂੰ ਐਜ਼ ਏ ਐਨਮੀ ਪ੍ਰੋਜੈਕਟ ਕਰਨ ਦੀ ਲਾਈਨ ਇੱਕ ਨੈਰੇਟਿਵ ਉਹ ਬਿਲਟ ਹੋਣਾ ਸ਼ੁਰੂ ਹੋਇਆ, ਜਿਹਦੇ 'ਚੋਂ ਅੱਜ ਦੇ ਮਿਡਲ ਈਸਟ ਦੀ ਅਨਸਟੇਬਿਲਿਟੀ ਵੀ ਨਿਕਲ ਰਹੀ ਹੈ, ਇਸਲਾਮੋਫੋਬੀਆ ਵੀ ਨਿਕਲਿਆ। ਜੇ ਅਮਰੀਕਾ 'ਚ ਵੀ ਮੁਸਲਮਾਨ ਨੇ ਔਰ ਉਹਨਾਂ ਨੇ ਕੋਈ ਉਹ ਬੇਗੁਨਾਹ ਨੇ, ਪਰ ਉਹਨਾਂ ਨੂੰ ਤੁਸੀਂ ਇਸ ਲਈ ਮਾਰੋ ਜਾਂ ਉਹਨਾਂ ਨਾਲ ਨਫ਼ਰਤ ਕਰੋ ਕਿ ਉਸਾਮਾ ਜਾਂ ਇਸ ਕਿਸਮ ਦੇ ਕੁਛ ਹੋਰ ਦਹਿਸ਼ਤਗਰਦੀ ਪਸੰਦਾਂ ਨੇ ਕੁਛ ਕੀਤਾ ਅਤੇ ਉਹਨੂੰ ਤੁਸੀਂ ਆਪਣੇ ਆਪ ਨੂੰ ਤੁਸੀਂ ਸੇਵ ਕਰ ਵੀ ਲਓ। ਪਰ ਇਹ ਨਫ਼ਰਤ ਔਰ ਡਿਸਟਰਸਟ ਜਿਹੜਾ ਹੈ ਉਹ ਅਸੀਂ ਵਿਜ਼ੀਬਲੀ ਦੇਖਦੇ ਹਾਂ। 9/11 ਨੇ ਕਿਵੇਂ ਬਿਲੀਅਨਸ ਆਫ ਡਾਲਰ ਜਿਹੜੇ ਨੇ ਉਹ ਸਿਸਟਮ ਦੇ ਵਿੱਚ ਲਿਆਂਦੇ, ਕਿਸ ਲੈਵਲ ਦੇ ਮੈਟਲ ਡਿਟੈਕਟਰਸ ਤੋਂ ਲੈ ਕੇ ਦੂਜਾ ਅੱਜ ਜਿਹੜੀ ਟਰੈਵਲ ਹੈ ਪੇਨ ਇਨ ਦਾ ਨੈਕ ਹੈ। ਜੀ ਤੁਸੀਂ 2-2 ਘੰਟੇ ਪਹਿਲਾਂ ਜਾਂ ਅਦਰਵਾਈਜ਼ ਹੁੰਦਾ ਇਹ ਸੀ ਵੀ ਜਹਾਜ਼ ਜਾਣ ਵਾਲਾ, ਤੁਸੀਂ ਅੰਦਰ ਬੜੇ ਹੋਇਆ ਜਿਵੇਂ ਆਵਾਜ਼ ਮਾਰ ਕੇ ਕਹਿੰਦਾ ਰੁਕੀ ਬਈ ਡੇਵਿਡ ਆ ਗਿਆ ਸੀ। ਹਰ ਫਰੀडम ਜਾਂ ਦੂਸਰੀ ਮੂਵਮੈਂਟ ਜਿਹੜੀ ਹੈ 9/11 ਤੋਂ ਬਾਅਦ ਦਹਿਸ਼ਤਗਰਦੀ ਦੇ ਖਾਤੇ 'ਚ ਪੈ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਟੀਵੀ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 11 ਸਤੰਬਰ 2024, 27 ਭਾਦੋ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵੀਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਗਲਫ ਇਨ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ।
ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗ੍ਰੀਨਵੁੱਡ ਅੰਡਿਆਨਾ ਤੋਂ ਸਰਦਾਰ ਬਲਵਿੰਦਰ ਸਿੰਘ ਖਾਖ ਜੀ ਹੋਰਾਂ ਵੱਲੋਂ। ਸੋ ਉਹਨਾਂ ਨੇ TV 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ TV 84 ਦੀ ਵੱਧ ਤੋਂ ਵੱਧ ਜਿਹੜੀ ਸਪੋਰਟ ਕਰਨ ਲਈ ਬੇਨਤੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਵਿੰਦਰ ਸਿੰਘ ਖਾਖ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਆਪਾਂ ਜਿਹੜੇ ਆਪਣੇ ਸੈਗਮੈਂਟ ਦੇ ਵਿੱਚ ਪਹਿਲੇ ਵਿੱਚ ਗੱਲਬਾਤ ਹਿਸਟੋਰੀਕਲ ਡੇ ਬਾਰੇ ਗੱਲਬਾਤ ਜਿਸ ਤਰ੍ਹਾਂ ਕਰਨ ਜਾ ਰਹੇ ਹਾਂ। ਅੱਜ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੈ ਕਿ 9/11 ਦਾ ਦਿਨ ਹੈ। ਸੋ ਅੱਜ ਤੋਂ ਠੀਕ 23 ਸਾਲ ਪਹਿਲਾਂ ਵਰਲਡ ਟ੍ਰੇਡ ਸੈਂਟਰ ਅਤੇ ਪੈਂਟਾਗਨ ਤੇ ਹੋਏ ਦਹਿਸ਼ਤਗਰਦ ਹਮਲਿਆਂ ਵਿੱਚ ਲਗਭਗ 4000 ਦੇ ਕਰੀਬ ਜਿਹੜੇ ਹੈ ਬੇਗੁਨਾਹ ਲੋਕ ਜਿਹੜੇ ਨੇ ਉਹ ਮਾਰੇ ਗਏ ਸਨ ਔਰ ਜਿਨ੍ਹਾਂ ਮਰਨ ਵਾਲਿਆਂ ਵਿੱਚ ਦੁਨੀਆ ਦੇ ਲਗਭਗ 100 ਦੇਸ਼ਾਂ ਦੇ ਸਿਟੀਜ਼ਨ ਸ਼ਾਮਲ ਸਨ। ਸੋ ਅਸੀਂ ਉਹਨਾਂ ਸਭ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਔਰ 9/11 ਨੇ ਦੁਨੀਆ ਵਿੱਚ ਜਿਹੜੇ ਵਿਚਲੇ ਅੱਡ-ਅੱਡ ਖੇਤਰਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ਤੇ ਅੱਜ 23 ਵਰ੍ਹਿਆਂ ਬਾਅਦ ਅਸੀਂ ਕਿੱਥੇ ਖੜੇ ਹਾਂ ਔਰ ਸੰਸਾਰ ਕਿੰਨਾ ਕੁ ਸੁਰੱਖਿਅਤ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਬਲਵਿੰਦਰ ਸਿੰਘ ਖਾਖ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੜੇ ਸਫਲ ਕਾਰੋਬਾਰੀ ਨੇ, ਪਰ ਨਾਲ ਦੀ ਨਾਲ ਉਹਨਾਂ ਨੇ ਗ੍ਰੀਨਵੁੱਡ ਦੇ ਵਿੱਚ ਪੰਥਕ ਨੁਕਤਾ ਨਿਗਾਹ ਤੋਂ ਵੀ ਬਹੁਤ ਖਿਦਮਤ ਸੇਵਾ ਕੀਤੀ ਹੈ। ਔਰ ਜਿਵੇਂ ਮੈਂ ਕੱਲ੍ਹ ਦੇ ਪ੍ਰੋਗਰਾਮ 'ਚ ਕਿਹਾ ਸੀ ਕਿ ਮਾਈਕ ਪੈਂਸ ਜਿਹੜੇ ਗਵਰਨਰ ਦੇ ਤੌਰ 'ਤੇ ਉਹਨਾਂ ਨੇ ਪਹਿਲੇ ਸਿੱਖ ਨਗਰ ਕੀਰਤਨ 'ਚ ਮਾਰਚ ਕੀਤਾ ਸੀ, ਜਾਂ ਬਾਅਦ 'ਚ ਉਹਨਾਂ ਦੇ ਭਰਾਤਾ ਮਿਸਟਰ ਗ੍ਰੈਗ ਪੈਂਸ ਜਿਹੜੇ ਕਾਂਗਰਸਮੈਨ ਵੀ ਬਣੇ ਉਸ ਸੀਟ ਤੋਂ ਜਿਸ ਤੇ ਕਦੇ ਮਾਈਕ ਪੈਂਸ ਵਿਰਾਜਮਾਨ ਸਨ, ਉਹ ਵੀ ਲਗਾਤਾਰਤਾ ਨਾਲ ਪਰੇਡ ਤੇ ਆਉਂਦੇ ਰਹੇ ਔਰ ਹਰ ਮੌਕੇ ਦੇ ਉੱਤੇ ਮਾਈਕ ਪੈਂਸ ਔਰ ਉਹਨਾਂ ਦੀ ਫੈਮਿਲੀ ਨੇ ਸਿੱਖਾਂ ਦੇ ਨਾਲ ਯਕਜਹਿਤੀ ਦਾ ਇਜ਼ਹਾਰ ਕੀਤਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਮਾਈਕ ਪੈਂਸ ਨੇ ਆਪਣਾ ਕੱਦ ਵੀ ਵਧਾਇਆ ਜਦੋਂ ਬੇਸ਼ੱਕ ਉਹ ਪ੍ਰੈਜ਼ੀਡੈਂਟ ਟਰੰਪ ਦੀ ਟੀਮ ਦੇ ਸਨ ਔਰ ਟਰੰਪ ਦੇ ਹਰ ਡਿਸੀਜਨ ਨੂੰ ਉਹਨਾਂ ਨੇ ਐਜ਼ ਏ ਵਾਈਸ ਪ੍ਰੈਜ਼ੀਡੈਂਟ ਡਿਫੈਂਡ ਕੀਤਾ। ਪਰ ਜਦੋਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੋਂ ਬਾਅਦ ਜਿਹੜਾ ਟਰੰਪ ਨੇ ਰਿਜ਼ਲਟ ਨੂੰ ਮੰਨਣ ਤੋਂ ਨਾ ਕਰ ਦਿੱਤੀ ਔਰ ਜਿਹੜਾ ਜਨਵਰੀ ਦੇ ਵਿੱਚ ਜਦੋਂ ਕਿ ਉਹਨੇ ਆਪਣੀ ਸੀਟ ਛੱਡਣੀ ਸੀ, ਉਸ ਪੀਰੀਅਡ ਜਿਹੜੀ ਕੈਪੀਟਲ ਹਿੱਲ ਤੇ ਰਾਈਟਿੰਗ ਹੋਈ ਜਿਹਦਾ ਕੇਸ ਚੱਲ ਰਿਹਾ ਔਰ ਕਈਆਂ ਨੂੰ ਉਹਦੀ ਆਲਰੇਡੀ ਸਜ਼ਾ ਵੀ ਮਿਲੀ ਹੈ ਔਰ ਟਰੰਪ ਦੇ ਰੋਲ ਦੇ ਉੱਤੇ ਵੀ ਗੱਲ ਹੁੰਦੀ ਹੈ। ਉਸ ਪੀਰੀਅਡ 'ਚ ਮਾਈਕ ਪੈਂਸ ਨੇ ਆਪਣੇ ਆਪ ਨੂੰ ਡਿਸਟੈਂਸ ਕਰ ਲਿਆ ਸੀ ਟਰੰਪ ਤੋਂ ਔਰ ਕਿਉਂਕਿ ਜਿਹੜਾ ਰਿਜ਼ਲਟ ਹੈ ਉਹਨੂੰ ਸਪੀਕਰ ਤੋਂ ਬਾਅਦ ਵਾਈਸ ਪ੍ਰੈਜ਼ੀਡੈਂਟ ਜਿਹੜਾ ਕਿ ਸੈਨੇਟ ਨੂੰ ਪ੍ਰੀਜ਼ਾਈਡ ਕਰਦਾ ਹੈ ਉਹਨੇ ਐਂਡੋਰਸ ਕਰਨਾ ਸੀ। ਸੋ ਟਰੰਪ ਦਾ ਇਹ ਪ੍ਰੈਸ਼ਰ ਸੀ ਕਿ ਮਾਈਕ ਪੈਂਸ ਨਾ ਐਂਡੋਰਸ ਕਰੇ, ਪਰ ਉਹਨੇ ਅਮਰੀਕਨ ਇੰਸਟੀਟਿਊਸ਼ਨਸ ਦੇ ਨਾਲ ਆਪਣੀ ਵਫਾ ਪਾਲੀ, ਨਾ ਕਿ ਨਿੱਜੀ ਜਿਹੜਾ ਉਸ ਪ੍ਰੈਜ਼ੀਡੈਂਟ ਨਾਲ ਜਿਹਦੇ ਹਰ ਡਿਸੀਜਨ ਨੂੰ ਉਹਨੇ 4 ਸਾਲ ਡਿਫੈਂਡ ਕੀਤਾ ਸੀ ਔਰ ਉਹਨਾਂ ਇਲੈਕਸ਼ਨ ਦੇ ਰਿਜ਼ਲਟ ਨੂੰ ਓਕੇ ਕੀਤਾ ਹੈ, ਤਾਂ ਹੀ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਨੇ ਉਹ ਟੇਕ ਓਵਰ ਕਰ ਸਕੇ। ਔਰ ਇਸੇ ਲਈ ਜਿਹੜੀ ਫਿਰ ਗੁਸਾਈ ਭੀੜ ਸੀ ਜਿਹੜਾ ਕਿ ਰਾਇਟ ਪਲੈਨਡ ਤਰੀਕੇ ਨਾਲ ਕੀਤਾ ਗਿਆ, ਉਹਨਾਂ ਨੇ ਜਦੋਂ ਸਾਰਾ ਸਿਕਿਉਰਿਟੀ ਬੈਰੀਕੇਡ ਤੋੜ ਕੇ ਅੰਦਰ ਉਹ ਦਾਖਲ ਹੋਏ ਕੈਪੀਟਲ ਹਿੱਲ 'ਚ, ਤੇ ਉਹ 2 ਬੰਦਿਆਂ ਦੇ ਖੂਨ ਦੇ ਜਿਹੜੇ ਨੇ ਉਹ ਪਿਆਸੇ ਸੀ, ਉਹਨਾਂ 'ਚ ਇੱਕ ਮਾਈਕ ਪੈਂਸ ਔਰ ਦੂਸਰੀ ਨੈਂਸੀ ਪੈਲੋਸੀ ਜਿਹੜੀ ਸਪੀਕਰ ਸੀ ਉਸ ਵੇਲੇ। ਔਰ ਮਾਈਕ ਪੈਂਸ ਆਪਣੀ ਵਾਈਫ ਦੇ ਨਾਲ 30-35 ਸੈਕਿੰਡ ਪਹਿਲਾਂ ਹੀ ਉੱਥੋਂ ਨਿਕਲੇ ਸੀ ਔਰ ਇਸੇ ਤਰ੍ਹਾਂ ਹੀ ਨੈਂਸੀ ਪੈਲੋਸੀ ਸੀ। ਨਹੀਂ ਤੇ ਕੈਪੀਟਲ ਹਿੱਲ ਦੇ ਉੱਤੇ ਇਸ ਲੈਵਲ ਦਾ ਬਲੱਡ ਬਾਥ ਹੁੰਦਾ ਜਿਹੜਾ ਕਿ ਅਮਰੀਕਨ ਡੈਮੋਕ੍ਰੇਸੀ ਨੂੰ ਜਾਂ ਅਮਰੀਕਾ ਨੂੰ ਹਮੇਸ਼ਾ ਲਈ ਸ਼ਰਮਸਾਰ ਕਰਦਾ। ਇਸ ਲਈ ਮੈਂ ਨਿੱਜੀ ਤੌਰ ਦੇ ਉੱਤੇ ਜਿਹੜਾ ਮਾਈਕ ਪੈਂਸ ਉਸ ਦਾ ਰਿਗਾਰਡ ਵੀ ਕਰਦਾ ਕਿ ਇਹ ਹੁੰਦਾ ਬੇਸ਼ੱਕ, ਔਰ ਇਹ ਜਦੋਂ ਅਸੀਂ ਅਸੂਲੀ ਸਿਆਸਤ ਦੀ ਗੱਲ ਕਰਦੇ ਹਾਂ ਇਹ ਹੁੰਦੀ ਹੈ ਕਿ ਬੇਸ਼ੱਕ ਤੁਹਾਡਾ ਕਿਸੇ ਦੇ ਨਾਲ ਜਿੰਨਾ ਮਰਜ਼ੀ ਸਨੇਹ ਹੈ ਜਾਂ ਜਿਹਦੇ ਲਈ ਤੁਸੀਂ ਜਿੰਨਾ ਮਰਜ਼ੀ ਪਿਆਰ ਰੱਖਦੇ ਹੋ, ਪਰ ਜਦੋਂ ਸਿਧਾਂਤ 'ਤੇ ਖਲੋਣ ਦਾ ਵੇਲਾ ਆਉਂਦਾ ਹੈ ਉਦੋਂ ਤੁਸੀਂ ਜਿਹੜਾ ਉਹ ਪ੍ਰਿੰਸੀਪਲ ਲਾਈਨ ਨੂੰ ਚੁਣਦੇ ਹੋ। ਸੋ ਇਹ ਸਾਰੇ ਪਰਿਵਾਰ ਦੇ ਨਾਲ ਸਿੱਖ ਕੌਮ ਨੂੰ ਜੋੜਨ ਦੇ ਵਿੱਚ ਭਾਈ ਬਲਵਿੰਦਰ ਸਿੰਘ ਖਾਖ ਦਾ ਬਹੁਤ ਵੱਡਾ ਰੋਲ ਹੈ। ਔਰ ਹੁਣ ਵੀ ਜਿਹੜਾ ਸਾਰਾ ਪ੍ਰਬੰਧਕੀ ਨਿਜ਼ਾਮ ਔਰ ਜਿਸ ਨੂੰ ਤੁਸੀਂ ਇੱਕ ਨਿਗਰਾਨ ਵਾਂਗ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ
ਸਭ ਨੂੰ ਨਾਲ ਲੈ ਕੇ ਚੱਲਿਆ ਜਾਏ। ਔਰ ਨਗਰ ਕੀਰਤਨ ਦੇ ਵਿੱਚ ਬੇਸ਼ੱਕ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਪਹਿਲਾ ਨਗਰ ਕੀਰਤਨ ਸੀ, ਲੇਕਿਨ ਬਹੁਤ ਵੱਡੀ ਗਿਣਤੀ 'ਚ ਸੰਗਤ ਦੀ ਸ਼ਮੂਲੀਅਤ ਔਰ ਜਿਵੇਂ ਅੱਡ-ਅੱਡ ਕੀਰਤਨੀ ਜਥਿਆਂ ਨੂੰ ਔਰ ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ ਜਾਂ ਸਾਨੂੰ ਵੀ ਉਹਨਾਂ ਨੇ ਪੂਰੇ ਮਾਣ ਤਾਣ ਦੇ ਨਾਲ TV 84 ਨੂੰ ਕਵਰੇਜ ਦੇ ਲਈ ਸੱਦਿਆ। ਔਰ ਅਸੀਂ ਹਮੇਸ਼ਾ ਹੀ ਔਰ ਜਿਵੇਂ ਅਸੀਂ ਐਤਕੀ ਉਹਨਾਂ ਦੇ ਪਰਿਵਾਰ ਨਾਲ ਵੀ ਵਕਤ ਗੁਜ਼ਾਰਿਆ, ਏਅਰਪੋਰਟ ਤੋਂ ਸਿੱਧਾ ਅਸੀਂ ਉਹਨਾਂ ਦੇ ਘਰ ਹੀ ਗਏ ਔਰ ਬੜਾ ਹੀ ਪਿਆਰਾ ਪਰਿਵਾਰ ਹੈ ਆਪਸ ਦੇ ਵਿੱਚ, ਜਿੱਥੇ ਤੁਸੀਂ ਪੁਰਾਣੀਆਂ ਫੈਮਿਲੀ ਵੈਲਿਊਜ਼ ਦੇਖਦੇ ਹੋ। ਜਦੋਂ ਇਸ ਕਿਸਮ ਦੀਆਂ ਚੰਗੀਆਂ ਫੈਮਿਲੀਜ਼ ਦੇ ਵਿੱਚ ਤੁਹਾਨੂੰ ਆਪਸੀ ਸਨੇਹ ਪਿਆਰ ਮਿਲਦਾ, ਉੱਥੇ ਅਸੀਂ ਦੇਖਦੇ ਹਾਂ ਕਿ ਇਹੀ ਫਿਰ ਪਰਿਵਾਰ 'ਚ ਅੱਗੋਂ ਬੱਚਿਆਂ ਦੇ ਵਿੱਚ ਵੀ ਸਿੱਖੀ ਲੈਗੇਸੀ, ਪੰਥਕ ਏਜੰਡਾ ਔਰ ਪੰਥ ਦੀ ਚੜ੍ਹਦੀ ਕਲਾ ਦੀ ਜਿਹੜੀ ਸੋਚ ਹੈ ਉਹ ਵੀ ਜਿਹੜੀ ਅੱਗੇ ਤੁਰਦੀ ਹੈ। ਸੋ ਅਸੀਂ ਵੀਰ ਬਲਵਿੰਦਰ ਸਿੰਘ ਖਾਕ ਉਹਨਾਂ ਦੇ ਸਮੁੱਚੇ ਪਰਿਵਾਰ ਦਾ, ਉਹਨਾਂ ਦੀ ਮਹਿਮਾਨ ਨਵਾਜ਼ੀ ਲਈ ਵੀ ਔਰ ਉਹਨਾਂ ਦੀ TV 84 ਲਈ ਜੈਨਰਸ ਡੋਨੇਸ਼ਨ ਲਈ ਵੀ ਸ਼ੁਕਰੀਆ ਅਦਾ ਕਰਦੇ ਹਾਂ। 9/11 ਹੁਣ ਬਹੁਤ ਵਾਰ ਬੇਸ਼ੱਕ ਇਹ ਵਾਕਿਆ 2001 ਦੇ ਵਿੱਚ ਹੋਇਆ, ਪਰ ਤੁਹਾਨੂੰ ਸਨ ਕਹਿਣ ਦੀ ਲੋੜ ਨਹੀਂ ਹੁੰਦੀ ਵੀ ਕਦੋਂ ਹੋਇਆ, ਉਹ ਸਾਇਲੈਂਟ ਹੋ ਗਿਆ 9/11। ਇਹ ਲਫ਼ਜ਼ ਜਿਹੜਾ ਹੈ ਹੁਣ ਵੈਸੇ ਕਿਸੇ ਜ਼ਮਾਨੇ 'ਚ ਅਮਰੀਕਨਾਂ ਨੇ ਜਿਹੜਾ ਸਭ ਤੋਂ ਜ਼ਿਆਦਾ ਪਪੂਲਰ ਸ਼ਬਦ ਸੁਣਿਆ ਸੀ ਉਹ 7/11। ਔਰ ਇਹ ਜਿਹੜੇ 7/11 ਸਟੋਰਸ ਦੀ ਕਹਾਣੀ ਹੈ, ਇਹ ਵੀ ਇਹ ਹੈ ਵੀ ਇਹ 7 ਵਜੇ ਖੁੱਲ੍ਹਦੇ ਸੀ ਤੇ 11 ਵਜੇ ਬੰਦ ਹੁੰਦੇ ਸੀ। ਔਰ ਇਹ ਜਦੋਂ ਚੇਨ ਸਾਰੇ ਸਟੋਰਾਂ ਦੀ ਬਣੀ ਤੇ ਇਹਨਾਂ ਨੂੰ 7/11 ਸਟੋਰਸ ਕਿਹਾ ਜਾਣ ਲੱਗ ਗਿਆ। ਇਸ ਲਈ ਸ਼ਾਇਦ 7/11 ਦੀ ਤਰਜ਼ ਦੇ ਉੱਤੇ ਹੀ ਕੋਈ ਹੋਰ 11 ਸਤੰਬਰ ਕਹਿਣ ਜਾਂ ਦੂਜੇ ਨਾਲੋਂ 9/11 ਜਿਹੜਾ ਹੈ ਉਹ ਜ਼ਿਆਦਾ ਪਪੂਲਰ ਹੋਇਆ। ਇਹ ਤਾਂ ਇਸ ਦਾ ਇੱਕ ਜਨਰਲ ਮੈਮਰੀ ਆਸਪੈਕਟ ਹੈ, ਪਰ ਇਹ ਹਿਊਮਨ ਹਿਸਟਰੀ ਦਾ ਘੱਟੋ ਘੱਟ ਮਾਡਰਨ ਹਿਊਮਨ ਹਿਸਟਰੀ ਦਾ ਔਰ ਖ਼ਾਸ ਤੌਰ 'ਤੇ ਜਦੋਂ ਤੋਂ ਦੁਨੀਆ ਜਿਸ ਨੂੰ ਗਲੋਬਲ ਵਿਲੇਜ ਕਿਹਾ ਜਾਣ ਲੱਗਾ ਜਾਂ ਦੁਨੀਆ ਦੀ ਕਨੈਕਟੀਵਿਟੀ ਉਹ ਬਾਈ ਏਅਰ ਹੋਏ, ਬਾਈ ਵਾਟਰ ਹੋਏ, ਬਾਈ ਯੂਨਾਈਟਿਡ ਨੇਸ਼ਨ ਚਾਰਟਰ ਹੋਏ, ਬਾਈ ਡਿਫਰੈਂਟ ਟ੍ਰੀਟੀਜ਼ ਹੋਏ, ਜਦੋਂ ਦਾ ਸੰਸਾਰ ਖ਼ਾਸ ਤੌਰ 'ਤੇ ਦੂਸਰੇ ਸੰਸਾਰ ਯੁੱਧ ਤੋਂ ਬਾਅਦ, ਹਾਲਾਂਕਿ ਮੌਤਾਂ ਦੀ ਗਿਣਤੀ ਜਾਂ ਦੂਸਰੇ ਦੇਖੀਏ ਤਾਂ ਬਹੁਤ ਵੱਡੇ ਸੈਕੰਡ ਵਰਲਡ ਵਾਰ 'ਚ ਕਰੋੜਾਂ ਲੋਕ ਮਾਰੇ ਗਏ, ਕਰੋੜਾਂ। ਫਸਟ ਵਰਲਡ ਵਾਰ 'ਚ ਬੇਸ਼ੱਕ ਉਹ ਟ੍ਰੈਂਚ ਵਾਰਫੇਅਰ ਸੀ, ਅਜੇ ਹਵਾਈ ਜਹਾਜ਼ ਔਰ ਦੂਸਰੇ ਜਾਂ ਟੈਂਕ ਉਹਨਾਂ ਦੀ ਲੜਾਈ ਨਹੀਂ ਸੀ, ਲੇਕਿਨ ਉਹਦੇ 'ਚ ਵੀ ਬਹੁਤ ਵੱਡੀ ਗਿਣਤੀ 'ਚ ਡੈਥਸ ਹੋਈਆਂ। ਔਰ ਵਰਲਡ ਵਾਰ ਦੇ ਖ਼ਤਮ ਹੁੰਦਿਆਂ ਹੀ ਅਜੇ ਜਿਹੜੇ ਫੌਜੀ ਜਦੋਂ ਤੱਕ ਘਰੋਂ ਘਰੀ ਪਹੁੰਚੇ ਤਾਂ ਇੱਕ ਵਾਇਰਸ ਜਿਹਨੂੰ ਸਪੈਨਿਸ਼ ਵਾਇਰਸ ਕਿਹਾ ਗਿਆ, ਉਹਦੇ ਨਾਲ ਹੋਰ ਮਿਲੀਅਨਸ ਮਾਰੇ ਗਏ। ਇੰਡੀਆ ਦੇ ਵਿੱਚ ਵੀ ਮਾਰੇ ਗਏ ਸੀ ਅਗਲੇ 2 ਸਾਲਾਂ 'ਚ। ਪਿੰਡਾਂ ਦੇ ਪਿੰਡ ਕੀ ਇਲਾਕਿਆਂ ਦੇ ਇਲਾਕੇ ਸਾਫ਼ ਹੋ ਗਏ। ਔਰ ਮੈਂ ਇੱਕ ਜਿਹੜੀ ਸਟੱਡੀ ਬਹੁਤ ਪੁਰਾਣੀ ਦੇਖ ਰਿਹਾ ਸੀ ਜਿਹਦੇ 'ਚ ਉਦੋਂ ਪੰਜਾਬ ਦੇ 29 ਜ਼ਿਲ੍ਹੇ ਸੀ, ਈਵਨ ਆ ਜਿਹੜੇ ਵੱਡੇ ਜ਼ਿਲ੍ਹੇ ਸੀ ਲਾਇਲਪੁਰ ਜਾਂ ਅੰਮ੍ਰਿਤਸਰ ਜਾਂ ਲਾਹੌਰ, ਉਹਨਾਂ ਦੀ ਲਗਭਗ 30% ਆਬਾਦੀ ਜਿਹੜੀ ਹੈ ਉਹ ਵਾਈਪ ਆਊਟ ਹੋ ਗਈ ਸੀ। ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਬੇਸ਼ੱਕ ਸਪੈਨਿਸ਼ ਵਾਇਰਸ ਦਾ ਲਫ਼ਜ਼ ਬਾਅਦ 'ਚ ਇੱਥੇ ਪਪੂਲਰ ਹੋਇਆ, ਉੱਥੇ ਪਲੇਗ ਹੀ ਕਹਿੰਦੇ ਸੀ ਕਿ ਜੀ ਪਲੇਗ ਪੈ ਗਈ। ਸੋ ਪਲੇਗ ਕਰ ਲਈ ਅਸੀਂ ਜਦੋਂ ਪਲੇਗ ਲਫ਼ਜ਼ ਪੜ੍ਹਿਆ ਜਾਂ ਸੁਣਦੇ ਸੀ ਉਦੋਂ ਉਹਨੂੰ ਚੂਹਿਆਂ ਦੇ ਨਾਲ ਸੰਬੰਧਿਤ ਕਰਕੇ ਦੇਖਦੇ ਸੀ ਕਿ ਚੂਹੇ ਲਿਆਂਦੇ ਨੇ, ਪਰ ਇਹ ਜਿਹੜੀ ਇਸ ਕਿਸਮ ਦੀਆਂ ਵਾਇਰਲ ਡੈਥ ਸੀ ਉਹ ਤਾਂ ਹੁਣ ਅਸੀਂ ਆਪਣੀ ਮੈਮਰੀ ਦੇ ਵਿੱਚ ਕੋਵਿਡ-19 ਦੇ ਵਿੱਚ ਦੇਖਿਆ, ਜਿਹਨੂੰ 1.5 ਕਰੋੜ ਲੋਕ ਜਿਹਦੇ 'ਚ ਦੁਨੀਆ 'ਚੋਂ ਵਾਈਪ ਆਊਟ ਹੋਏ। ਔਰ ਕਿੰਨੇ ਹੋਰ ਕੰਪਲੀਕੇਸ਼ਨਸ ਨੇ, ਕਿੰਨੇ ਯੰਗਸਟਰਸ ਨੂੰ ਹਾਰਟ ਅਟੈਕ ਹੋ ਰਹੇ ਨੇ, ਉਹ ਬਿਮਾਰੀ ਨਾਲ ਨੇ ਕਿ ਵੈਕਸੀਨੇਸ਼ਨ ਨਾਲ ਨੇ ਕਿ ਕੀ ਕੰਸਪੀਰੇਸੀ ਹੈ, ਇਹ ਪਾਰਟ ਚੱਲ ਰਿਹਾ। ਸੋ ਇਹ ਠੀਕ ਹੈ ਵੀ ਹਿਊਮਨ ਸੁਸਾਇਟੀ ਦੇ ਵਿੱਚ ਜਦੋਂ ਤੋਂ ਗੁਫਾਵਾਂ ਤੋਂ ਨਿਕਲ ਕੇ ਸਿਵਲਾਈਜੇਸ਼ਨਲ ਜਰਨੀ ਸ਼ੁਰੂ ਹੋਈ 6-7 ਹਜ਼ਾਰ ਸਾਲ ਦੇ ਵਿੱਚ, ਉਹ ਜਿਹੜੀ ਹੈ ਕਬੀਲਿਆਂ ਦੀਆਂ ਲੜਾਈਆਂ ਹੋਣ, ਫਿਰ ਕਬੀਲਿਆਂ ਤੋਂ ਨਿਕਲਦੇ ਐਮਪਾਇਰ ਬਣੇ। ਜਦੋਂ ਅਸੀਂ ਵੱਡੇ ਐਮਪਾਇਰ ਸਾਮਰਾਜ ਨੂੰ ਕਿਹਾ ਜਾਂਦਾ ਹੈ, ਰੋਮਨ ਐਮਪਾਇਰ ਦੀ ਗੱਲ ਕਰਦੇ ਹਾਂ, ਓਟੋਮਾਨ ਐਮਪਾਇਰ ਦੀ ਗੱਲ ਕਰਦੇ ਹਾਂ, ਚਾਈਨੀਜ਼ ਐਮਪਾਇਰ ਦੀ ਗੱਲ ਕਰਦੇ ਹਾਂ, ਪਰਸ਼ੀਅਨ ਐਮਪਾਇਰ ਦੀ ਗੱਲ ਕਰਦੇ ਹਾਂ, ਸਾਡੇ ਖਿੱਤੇ 'ਚ ਮੁਗਲ ਸਲਤਨਤ ਔਰ ਮੁਗਲ ਐਮਪਾਇਰ ਔਰ ਇਹ ਸਾਰੇ ਇਹ ਕਈ ਤਾਂ ਜਿਵੇਂ ਆਟੋਮੈਨ ਐਮਪਾਇਰ ਹੈ, ਇਹ 700-800 ਸਾਲ ਇਸ ਦਾ ਰਿਹਾ ਦਬਦਬਾ। ਇਸੇ ਤਰ੍ਹਾਂ ਰੋਮਨ ਐਮਪਾਇਰ ਵੀ ਕਈ ਸਦੀਆਂ, ਜਦੋਂ ਟੁੱਟਿਆ ਵੀ ਕੋਈ ਉਹਦੇ 'ਚੋਂ ਬਾਈਜ਼ੈਂਟਾਈਨ ਨਿਕਲਿਆ, ਕੋਈ ਹੋਰ ਨਿਕਲਿਆ, ਇਹ ਤਾਂ ਚੱਲ ਹੀ ਰਿਹਾ ਸੀ। ਲੇਕਿਨ ਜਿਸ ਲੈਵਲ ਦੇ ਉੱਤੇ ਜਦੋਂ ਅਸੀਂ ਗਲੋਬਲ ਵਿਲੇਜ ਦੇ ਤੌਰ 'ਤੇ ਸੈਕੰਡ ਵਰਲਡ ਵਾਰ ਤੋਂ ਬਾਅਦ ਦੇਖਦੇ ਹਾਂ, ਇਹ ਨਹੀਂ ਹੈ ਕਿ ਡੈਥਸ ਦੇ ਲਿਹਾਜ਼ ਨਾਲ 9/11 ਕੋਈ ਬਹੁਤ ਹੈ, ਉਹ ਤਾਂ ਤੁਸੀਂ 4000 ਕਿਹਾ, ਓਵਰ 3000 ਹੈ। ਉਹ ਲਿਬਰਲੀ ਉਹਦੇ
ਉਹ 4 ਤੱਕ ਫਿਗਰ ਚਲੀ ਗਈ ਹੈ। ਲੇਕਿਨ ਇਹ ਤਾਂ ਫਿਗਰ ਜੇ ਡੈਥਸ ਨਾਲ ਕਹਿਣਾ ਹੋਏ ਤਾਂ ਕੁਝ ਵੀ ਨਹੀਂ ਹੈ। ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵੀ ਕਰੋੜਾਂ ਲੋਕ ਮਾਰੇ ਗਏ, ਔਰ ਇਹ ਨਹੀਂ ਵੀ ਸੈਕੰਡ ਵਰਲਡ ਵਾਰ ਤੱਕ ਹੀ ਰਿਹਾ। ਜਿਹੜੀਆਂ ਵਾਰਸ, ਪ੍ਰੋਕਸੀ ਵਾਰਸ ਲੜੀਆਂ ਮੁਲਕਾਂ ਨੇ ਇੱਕ ਦੂਜੇ ਨੂੰ ਅੱਗੇ ਕਰਕੇ, ਕੋਰੀਅਨ ਵਾਰ, ਵਿਤਨਾਮੀ ਵਾਰ, ਔਰ ਚਲਦਾ ਚਲਾਉਂਦੇ ਸਾਊਥ ਅਮਰੀਕਾ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ, ਨਾਰਥ ਈਸਟ ਇੰਡੀਆ 'ਚ, ਬਾਅਦ ਦੇ ਵਿੱਚ ਖਾਲਿਸਤਾਨ ਕਸ਼ਮੀਰ ਦੇ ਵਿੱਚ। ਲੇਕਿਨ 9/11 ਨੂੰ ਕਿਉਂ ਅਸੀਂ ਗੇਮ ਚੇਂਜਰ ਕਹਿੰਦੇ ਹਾਂ? ਔਰ ਮੈਂ 9/11 ਤੋਂ ਬਾਅਦ ਇਮੀਡੀਏਟ ਜਦੋਂ ਵੀ ਕਿਤੇ ਖਾਸ ਤੌਰ 'ਤੇ ਅਮਰੀਕਨ ਸੁਸਾਇਟੀ ਦੇ ਫੰਕਸ਼ਨ ਜਾਂ ਸਮਾਗਮ ਸੀ, ਉਸ ਦੇ ਵਿੱਚ ਜਿੱਥੇ ਅਸੀਂ ਆਪਣਾ ਮੌਕਫ ਦਿੱਤਾ, ਉੱਥੇ ਮੇਰਾ ਹਮੇਸ਼ਾ ਆਪਣੀਆਂ ਪ੍ਰੈਜੈਂਟੇਸ਼ਨ 'ਚ ਕਹਿਣਾ ਰਿਹਾ ਕਿ ਇੱਕ ਜ਼ਮਾਨੇ 'ਚ ਜਦੋਂ ਅਸੀਂ ਹਿਸਟਰੀ ਪੜ੍ਹਦੇ ਸੀ ਤਾਂ ਹਿਸਟਰੀ ਨੂੰ ਇਨ ਦਾ ਈਅਰ ਆਫ ਆਵਰ ਲਾਰਡ AD ਜਦੋਂ ਲਿਖਿਆ ਜਾਂਦਾ, ਹੁਣ 2024 ਅਸੀਂ ਲਿਖ ਰਹੇ ਹਾਂ AD, ਇਨ ਦਾ ਈਅਰ ਆਫ ਆਵਰ ਡੀਅਰ ਲਾਰਡ, ਤੇ ਜੀਸਸ ਦੇ ਜਨਮ ਨਾਲ ਜੁੜਿਆ ਹੋਇਆ। ਸੋ 2024 ਤੋਂ ਹੁੰਦਾ ਵੀ ਜੀਸਸ ਨੂੰ ਜੰਮਿਆ 2024 ਸਾਲ ਹੋ ਗਏ। ਜਿਹੜੀ ਉਸ ਤੋਂ ਪਹਿਲਾਂ ਦੀ ਹਿਸਟਰੀ ਹੈ ਜੀਸਸ ਦੇ ਜਨਮ ਤੋਂ, ਉਹਨੂੰ BC ਲਿਖਿਆ ਜਾਂਦਾ, ਬਿਫੋਰ ਕ੍ਰਾਈਸਟ, ਕਿ ਈਸਾ ਦੇ ਜਨਮ ਤੋਂ ਪਹਿਲਾਂ, ਜਾਂ ਪੂਰਵ ਈਸਾ ਜਾਂ ਈਸਾ ਪੂਰਵ, ਜਦੋਂ ਹਿੰਦੀ ਜਾਂ ਪੰਜਾਬੀ 'ਚ ਵੀ ਲਿਖਿਆ ਜਾਂਦਾ 1469 ਅਸੀਂ ਲਿਖਾਂਗੇ ਤੇ ਉਸ ਨੂੰ ਜਿਹੜਾ ਹੈ ਉਹ AD ਦੇ ਥੱਲੇ ਆਉਂਦਾ। ਤੇ ਜੇ ਤੁਸੀਂ ਰੋਮਨ ਸੁਕਰਾਤ ਜਾਂ ਸਿਕੰਦਰ ਜਾਂ ਦੂਸਰੀਆਂ ਕਹਾਣੀਆਂ ਉਹਨੂੰ BC ਲਿਖੋਗੇ, ਬ੍ਰਿਟਿਸ਼ ਜਿਹੜਾ ਹੈ ਬਿਫੋਰ ਕ੍ਰਾਈਸਟ। ਹੁਣ 9/11 ਇੰਨਾ ਪ੍ਰਭਾਵਿਤ ਕਰਨ ਵਾਲਾ ਦਿਨ ਬਣ ਗਿਆ ਦੁਨੀਆ ਦੇ ਹਰ ਸ਼ੋਬੇ ਨੂੰ ਕਿ ਮੇਰਾ ਇਹ ਕਹਿਣਾ ਹੈ ਕਿ ਅਸੀਂ ਦੇਖਦੇ ਹਾਂ ਕਿ ਹਿਸਟਰੀ ਦੇ ਵੀ 2 ਰੂਪ ਬਦਲ ਗਏ, ਪ੍ਰੀ 9/11 ਐਂਡ ਪੋਸਟ 9/11, ਕਿ 9/11 ਤੋਂ ਪਹਿਲਾਂ ਦਾ ਸੰਸਾਰ ਕਿਹੋ ਜਿਹਾ ਸੀ ਤੇ 9/11 ਨੇ ਕਿਵੇਂ ਪ੍ਰਭਾਵਿਤ ਕੀਤਾ। ਔਰ ਇਹਨਾਂ ਅਸੀਂ ਜੇ 23 ਸਾਲਾਂ ਦੇ ਵਿੱਚ ਦੇਖੀਏ ਔਰ ਅੱਜ ਅਸੀਂ ਕਿੱਥੇ ਆ ਕੇ ਖੜੇ ਹਾਂ, ਇਸ ਦੀ ਗੱਲ ਕਰਨ ਤੋਂ ਪਹਿਲਾਂ ਤਾਂ ਅਸੀਂ ਆਪਣੇ ਫਰੀडम ਦੇ ਆਸਪੈਕਟ ਤੋਂ ਗੱਲ ਕਰੀਏ ਕਿ ਵੀ 9/11 ਨੇ ਫਰੀडम ਮੂਵਮੈਂਟਸ ਨੂੰ, ਇਕੱਲੀ ਸਾਡੀ ਨੂੰ ਨਹੀਂ, ਦੁਨੀਆ ਭਰ ਦੇ ਵਿੱਚ ਕਿਵੇਂ ਪ੍ਰਭਾਵਿਤ ਕੀਤਾ। 9/11 ਤੋਂ ਪਹਿਲਾਂ 3 ਲਫ਼ਜ਼ ਜਿਸ ਨੂੰ UN ਨੇ ਵੀ ਰੈਕਗਨਾਈਜ਼ ਕੀਤਾ ਹੋਇਆ ਸੀ, ਇੰਟਰਨੈਸ਼ਨਲ ਜਿਹੜੇ ਐਨਾਲਿਸਟ ਸੀ ਉਹ ਵੀ ਇਹਨੂੰ ਇਸਤੇਮਾਲ ਕਰਦੇ ਸੀ, ਉਹ ਸੀ ਫਰੀडम ਫਾਈਟਰ, ਮਿਲੀਟੈਂਟ ਜਾਂ ਟੈਰਰਿਸਟ। ਇਹ 3 ਅੱਡ-ਅੱਡ ਲਫ਼ਜ਼ ਸੀ। ਔਰ ਕਿਉਂਕਿ ਫਰੀडम ਫਾਈਟਰ ਹੋਣਾ ਜਾਂ ਆਪਣੀ ਆਜ਼ਾਦੀ ਲਈ ਹਥਿਆਰ ਚੁੱਕਣਾ, ਇਹ ਹੱਕ ਤਾਂ UN ਚਾਰਟਰ ਨੇ ਦਿੱਤਾ ਸੀ। ਜਦੋਂ ਮੈਂ ਅਕਸਰ ਇਸ ਨੂੰ ਦੁਹਰਾਉਂਦਾ ਹਾਂ, ਜਿਹੜੇ ਪ੍ਰੀਐਂਬਲ ਨੂੰ, ਭੂਮਿਕਾ ਨੂੰ UN ਚਾਰਟਰ ਦੇ, ਤੇ ਉਸਦੀ ਭੂਮਿਕਾ 'ਚ ਲਿਖਿਆ ਹੋਇਆ ਕਿ ਇਫ ਏ ਮੈਨ is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਸ ਦੇ ਇਨਸਾਨੀ ਹਕੂਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ ਹੈ। ਸੋ ਇਹ ਉਵੇਂ ਹੀ ਹੈ ਜਿਵੇਂ ਮੈਂ ਹਮੇਸ਼ਾ ਇਹ ਕਹਿੰਦਾ, ਇਹ 10ਵੇਂ ਪਾਤਸ਼ਾਹ ਨੇ ਜਿਹੜਾ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖਿਆ, ਉਸ ਦੇ ਵਿੱਚ ਇੱਕ ਸ਼ੇਅਰ ਹੈ, ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ, ਖਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਵੀ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ। ਹੁਣ ਇਸ ਦੇ ਲਈ ਲਫ਼ਜ਼ ਫਰੀडम ਫਾਈਟਰ ਸੀ। ਹੁਣ ਇੱਕ ਜਦੋਂ ਤੁਸੀਂ ਈਵਨ ਸਰਕਾਰ ਨੂੰ ਰੈਜ਼ਿਸਟ ਕਰਦੇ ਹੋ ਤੇ ਉਹਦੇ ਹਥਿਆਰ ਦੇ ਨਾਲ ਕਰਦੇ ਹੋ ਬਜਾਏ ਕਿ ਪੀਸਫੁਲ ਪ੍ਰੋਟੈਸਟ ਦੇ, ਉਹਦੇ ਲਈ ਲਫ਼ਜ਼ ਮਿਲੀਟੈਂਟ ਵੀ ਇੱਕ ਆਨਰੇਬਲ ਲਫ਼ਜ਼ ਸੀ। ਫਰੀडम ਫਾਈਟਰ ਵੀ ਆਨਰੇਬਲ ਸੀ, ਮਿਲੀਟੈਂਟ ਵੀ ਸੀ ਕਿ ਵੀ ਇਹ ਫਰੀडम ਫਾਈਟਰ ਹੈ ਜਾਂ ਔਨ ਦਾ ਪਾਥ ਆਫ ਦਾ ਮਿਲੀਟੈਂਸੀ ਹੈ। ਤੇ ਟੈਰਰਿਸਟ ਜਾਂ ਦਹਿਸ਼ਤਗਰਦੀ ਇਹ ਇੱਕ ਜਿਹੜਾ ਹਕਾਰਤ ਵਾਲਾ ਜਾਂ ਨਫ਼ਰਤ ਵਾਲਾ ਸ਼ਬਦ ਸੀ ਕਿ ਦਹਿਸ਼ਤ ਫੈਲਾਉਣ ਵਾਲਾ। ਇਸ ਦਾ ਮਤਲਬ ਇਹ ਹੈ ਕਿ ਉਹਦਾ ਕੋਈ ਮਕਸਦ ਨਹੀਂ ਹੈ ਉਹ ਇਨੋਸੈਂਟਸ ਨੂੰ, ਕਿਉਂਕਿ ਫਰੀडम ਫਾਈਟਰਸ ਦੇ ਵੀ ਆਪਣੇ ਕੋਈ ਨਾ ਕੋਈ ਕਾਇਦੇ ਕਾਨੂੰਨ ਸੀ ਔਰ ਉਹਨਾਂ ਦੇ ਵਿੱਚ ਉਹ ਰਹਿੰਦੇ ਸੀ ਕਿ ਅਨਡਿਊ ਉਹ ਇਨੋਸੈਂਟ ਨੂੰ ਮਾਰਨਾ ਕੋਈ ਜਸਟੀਫਾਈਡ ਨਹੀਂ ਸੀ ਹੁੰਦਾ। ਸਟੇਟ ਦੇ ਨਾਲ ਹੀ ਤੁਹਾਡੀ ਲੜਾਈ ਹੁੰਦੀ ਸੀ, ਸਟੇਟ ਦੀਆਂ ਫੋਰਸਿਸ ਦੇ ਨਾਲ। ਪਰ ਦਹਿਸ਼ਤਗਰਦ ਦਾ ਮਤਲਬ ਸੀ ਕਿ ਤੁਸੀਂ ਸਿਰਫ ਤੇ ਸਿਰਫ ਦਹਿਸ਼ਤਗਰਦੀ ਦੇ ਲਈ ਹੀ ਕਰ ਰਹੇ ਹੋ। ਔਰ ਹਾਲਾਂ ਦਹਿਸ਼ਤਗਰਦੀ ਤੋਂ ਪਹਿਲਾਂ ਜਿਹੜੀ ਇੱਕ ਟਰਮ ਖਾਸ ਤੌਰ ਤੇ ਜਦੋਂ ਫਾਸ਼ਿਜ਼ਮ ਦਾ ਦੌਰ ਮੁਸੋਲਿਨੀ ਜਾਂ ਦੂਜਿਆਂ ਦਾ ਆਇਆ ਤੇ ਇੱਕ ਕਲਾਸ ਸੀ ਜਿਨ੍ਹਾਂ ਨੂੰ ਐਨਾਰਕਿਸਟ ਕਿਹਾ ਜਾਂਦਾ ਸੀ, ਕਿ ਜਿਨ੍ਹਾਂ ਨੇ ਐਨਾਰਕੀ ਫੈਲਾਣੀ ਹੈ। ਐਨਾਰਕੀ ਵੀ ਖੌਫ, ਡਰ ਪੈਦਾ ਕਰਨਾ ਸੀ ਕਿ ਤੁਸੀਂ ਇੱਕ ਡਰ ਦੇ ਵਿੱਚ ਜਿਹੜੀ ਹੈ ਕੋਈ ਤਬਦੀਲੀ ਸੀਕ ਕਰਦੇ ਹੋ। ਹੁਣ 9/11 ਨੇ ਕੀ ਕੀਤਾ ਕਿ ਇਹ ਤਿੰਨੋਂ ਹੀ ਲਫ਼ਜ਼ਾਂ ਦਾ ਨੂੰ ਜਿਹੜਾ ਹੈ
ਇੱਕ ਲਫ਼ਜ਼ ਦੇ ਵਿੱਚ ਕਨਵਰਟ ਕਰਤਾ, ਉਹ ਹੋ ਗਿਆ ਟੈਰਰਿਸਟ। ਕਿ ਹਰ ਫਰੀडम ਜਾਂ ਦੂਸਰੀ ਮੂਵਮੈਂਟ ਜਿਹੜੀ ਹੈ 9/11 ਤੋਂ ਬਾਅਦ ਦਹਿਸ਼ਤਗਰਦੀ ਦੇ ਖਾਤੇ 'ਚ ਪੈ ਗਈ। ਉਹਦਾ ਪ੍ਰਭਾਵ ਕੀ ਹੋਇਆ ਕਿ ਭਾਰਤ ਵਰਗੇ ਮੁਲਕ ਜਿਹੜੇ ਆਲਰੇਡੀ ਡੈਮੋਕ੍ਰੇਸੀ ਦੇ ਨਾਂ ਥੱਲੇ ਵੀ ਉਹਨਾਂ ਨੇ ਟਾਡਾ ਵਰਗੇ ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਸਟੀਜ਼ ਐਕਟ ਵਰਗੇ ਕਾਨੂੰਨ ਬਣਾ ਕੇ ਉਹਨਾਂ ਨੇ ਘੱਟ ਗਿਣਤੀ ਸਿੱਖਾਂ, ਮੁਸਲਮਾਨਾਂ ਔਰ ਦੂਸਰਿਆਂ ਨੂੰ ਨਿਸ਼ਾਨਾ ਬਣਾਇਆ ਸੀ। ਝੂਠੇ ਪੁਲਿਸ ਮੁਕਾਬਲੇ ਵੀ ਪੰਜਾਬ 'ਚ ਟਾਡਾ ਦੇ ਥੱਲੇ ਬਣਾਏ ਸੀ, ਔਰ ਜਿਨ੍ਹਾਂ ਨੂੰ UN ਦੇ ਥੱਲੇ ਜਾਂ ਈਵਨ ਅਮਰੀਕਨ ਕਾਂਗਰਸ ਨੇ ਇਹਨਾਂ ਨੂੰ ਬਲੈਕ ਐਕਟਸ ਕਿਹਾ ਸੀ, ਤੋੜਨ ਦੀ ਮੰਗ ਕੀਤੀ ਸੀ। ਔਰ ਟਾਡਾ ਜਦੋਂ ਫਿਰ ਲੈਪਸ ਹੋਇਆ ਉਹਨੂੰ ਦੁਬਾਰਾ ਨਹੀਂ ਲਿਆਂਦਾ ਗਿਆ। ਪਰ 9/11 ਦਾ ਨਤੀਜਾ ਸੀ ਕਿ ਵੀ ਉਹ ਫਿਰ ਉਹਨਾਂ ਨੇ ਪੋਟਾ ਕਾਨੂੰਨ ਲੈ ਆਏ। ਉਸ ਤੋਂ ਬਾਅਦ ਅੱਜ ਅਸੀਂ ਦੇਖਦੇ ਹਾਂ ਕਿ ਯੂਆਪਾ ਵਰਗੇ ਕਾਨੂੰਨ UAPA ਦੇ ਥੱਲੇ ਕਿਵੇਂ ਜਿਹਨੂੰ ਮਰਜ਼ੀ ਚੁੱਕ ਕੇ ਤੁਸੀਂ ਅੰਦਰ ਦੇ ਸਕਦੇ ਹੋ। ਹੁਣ ਤਾਂ ਉਹਨਾਂ ਨੇ ਡਿਜੀਟਲ ਟੈਰਰਿਜ਼ਮ ਨੂੰ ਵੀ ਉਹਦੇ ਨਾਲ ਜੋੜ ਕੇ, ਜਿਹਦੀ ਇੱਕ ਪੋਸਟ ਵੀ ਤੁਸੀਂ ਫਾਰਵਰਡ ਕਰੋ ਕੋਈ ਤੇ ਜਿਹੜੀ ਹੈ ਤੁਹਾਡੇ ਤੇ ਯੂਆਪਾ ਲੱਗ ਜਾਂਦਾ। ਹੁਣ ਇਹ ਈਵਨ ਅਮਰੀਕਾ ਨੇ ਵੀ ਜਿਹੜੀ ਸਿਟੀਜ਼ਨਸ ਦੀ ਪ੍ਰਾਈਵੇਸੀ ਸੀ ਉਸ ਦੇ ਉੱਤੇ ਜਿਹੜਾ ਉਹ ਲਗਾਮ ਲਗਾਈ, ਔਰ ਕਾਨੂੰਨ ਵੀ ਬਣੇ, ਔਰ ਬਹੁਤ ਸਾਰਾ ਕੁਝ ਐਸਾ ਇਸ ਪੀਰੀਅਡ 'ਚ ਵਾਪਰਿਆ ਜਿਵੇਂ ਅਮਰੀਕਾ ਨੇ ਫਿਰ ਇਸ 9/11 ਤੋਂ ਬਾਅਦ ਜਿਸ ਦੀ ਜ਼ਿੰਮੇਵਾਰੀ ਜ਼ਾਹਰ ਹੈ ਉਸਾਮਾ ਬਿਨ ਲੈਡਨ ਨੇ ਲਈ, ਜਿਹੜਾ ਅਲ-ਕਾਇਦਾ ਦਾ ਲੀਡਰ ਸੀ। ਔਰ ਇਹ ਪੂਰੀ ਜਿਹੜੀ ਕਹਾਣੀ, ਹਾਲਾਂਕਿ ਇਸ ਨੂੰ ਵੀ ਇੱਕ ਤਬਕਾ ਕੰਸਪੀਰੇਸੀ ਥੱਲੇ ਦੇਖਦਾ ਹੈ। ਮੂਰ ਦੀ ਫਿਲਮ ਵੀ ਇਸ ਦੇ ਉੱਤੇ ਕੰਸਪੀਰੇਸੀ ਤੇ, ਅਸੀਂ ਉਹਦੇ 'ਚ ਨਹੀਂ ਜਾਵਾਂਗੇ। ਉਹ ਵੀ ਅਮਰੀਕਨ ਫਰਟਿਲ ਮਾਈਂਡ ਹੈ ਜਿਹੜਾ ਹਰ ਚੀਜ਼ ਨੂੰ ਸਾਜ਼ਿਸ਼ ਦੇ ਨਾਲ ਵੀ ਜੋੜਦਾ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉਸਾਮਾ ਬਿਨ ਲੈਡਨ ਨੇ ਆਪਣਾ ਅੱਡਾ ਗੱਡਾ ਟਿਕਾਣਾ ਅਫਗਾਨਿਸਤਾਨ ਦੀਆਂ ਜਿਹੜੀਆਂ ਨੇ ਵੋਰਾ ਟੋਰਾ ਪਹਾੜੀਆਂ ਹੋਣ, ਦੂਜੀਆਂ ਹੋਣ, ਉਹਦੇ 'ਚ ਬਣਾਇਆ ਹੋਇਆ ਸੀ। ਇਹ ਇੱਕ ਹੋਰ ਕਹਾਣੀ ਹੈ ਕਿ ਵੀ ਇਸ ਦੇ ਲਈ ਵੀ ਕਿਵੇਂ ਅਮਰੀਕਾ ਨੇ ਜਦੋਂ 1979 'ਚ ਸੋਵੀਅਤ ਯੂਨੀਅਨ ਨੇ ਹਮਲਾ ਕੀਤਾ ਅਫਗਾਨਿਸਤਾਨ ਤੇ, ਉਹਨੂੰ ਆਕੂਪਾਈ ਕੀਤਾ, ਹਮਲਾ ਕੀ ਤਾਂ ਵਾਕ ਇਨ ਕੀਤਾ, ਉਹਨਾਂ ਨੇ ਲੈ ਲਿਆ। ਔਰ ਉਸ ਪੀਰੀਅਡ 'ਚ ਅਮਰੀਕਾ ਨੇ ਪਾਕਿਸਤਾਨ ਦੀ ਮਦਦ ਨਾਲ, ਹੋਰ ਇਸਲਾਮਿਕ ਵਰਲਡ ਦੀ ਮਦਦ ਦੇ ਨਾਲ ਇਸ ਦੇ ਲਈ ਜਿਹਾਦ ਦਾ ਲਫ਼ਜ਼, ਕਿਉਂਕਿ ਸੋਵੀਅਤ ਯੂਨੀਅਨ ਕਮਿਊਨਿਸਟ ਸੀ, ਉਹਨਾਂ ਨੇ ਕਿਹਾ ਜੀ ਇਹ ਤਾਂ ਅਫਗਾਨਿਸਤਾਨ ਦੇ ਵਿੱਚ ਵੀ ਉਹੀ ਆਣਗੇ ਔਰ ਇਹ ਇਸਲਾਮ ਖਤਰੇ 'ਚ ਹੈ। ਉਸ ਦੇ ਥੱਲੇ ਜਿਹੜਾ ਇੱਕ ਵੱਡਾ ਜਿਹਾਦ ਜਿਸ ਲੜਾਈ ਨੂੰ ਲੜਨ ਵਾਲਿਆਂ ਨੂੰ ਮੁਜਾਹਿਦੀਨ ਕਿਹਾ ਗਿਆ, ਹੋਲੀ ਵਾਰੀਅਰਸ, ਔਰ ਉਸ ਦੇ ਲਈ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਸੱਦਾ ਦਿੱਤਾ ਗਿਆ ਕਿ ਆਓ ਭਾਈ ਇਸਲਾਮ ਦੇ ਬਚਾਅ ਦੇ ਲਈ ਲੜੋ। ਔਰ ਉਹੀ ਪੀਰੀਅਡ ਸੀ ਜਦੋਂ ਕਿ ਉਹ ਚੈਚਨੀਅਨ ਹੋਣ, ਮੋਰਾਕਨ ਹੋਣ, ਸਾਊਦੀ ਹੋਣ, ਦੁਨੀਆ ਭਰ 'ਚੋਂ ਜਿਹੜੇ ਮਜ਼ਹਬੀ ਜਿਹੜੇ ਰੁਝਾਨ ਵਾਲੇ ਮੁਸਲਮਾਨ ਸੀ ਉਹ ਮਜ਼ਹਬ ਦੇ ਨਾਂ ਦੇ ਉੱਤੇ ਲੜਨ ਲਈ ਆਏ। ਔਰ ਉਸ ਪੀਰੀਅਡ 'ਚ ਉਸਾਮਾ ਬਿਨ ਲੈਡਨ ਵੀ ਜਿਹੜਾ ਇੱਕ ਇੰਜੀਨੀਅਰ ਸੀ ਕਿਤੇ ਵੱਲੋਂ, ਸਾਊਦੀ ਅਰੇਬੀਆ ਦੇ ਅਮੀਰ ਪਰਿਵਾਰਾਂ ਦਾ ਸ਼ਹਿਜ਼ਾਦਾ ਸੀ, ਪਰ ਉਸ ਦਾ ਰੁਝਾਨ ਮਜ਼ਹਬ ਵੱਲ ਸੀ, ਉਹ ਵੀ ਆਇਆ, ਉਹਨੇ ਵੀ ਉੱਥੇ ਲੜੇ। ਔਰ ਬਾਅਦ ਦੇ ਵਿੱਚ ਜੋ 9/11 ਦਾ ਇੱਕ ਕਾਰਨ ਬਣਿਆ ਦੱਸਿਆ ਜਾਂਦਾ ਹੈ ਕਿ ਭਾਈ ਜਦੋਂ ਉਹਨਾਂ ਨੇ ਅਮਰੀਕਾ ਨੇ ਕੁਝ ਸਾਲਾਂ ਬਾਅਦ ਉਹਨੂੰ ਅਬੰਡਨ ਕਰ ਦਿੱਤਾ, ਅਫਗਾਨਾਂ ਨੂੰ ਵੀ ਦੂਜਿਆਂ ਨੂੰ ਵੀ, ਔਰ ਉਹ ਜਿਹੜਾ ਮੁਜਾਹਿਦੀਨ, ਹੋਲੀ ਵਾਰੀਅਰ ਔਰ ਉਹ ਸਭ ਕੰਮ ਖਤਮ ਹੋਇਆ। ਤੇ ਇਸ ਗੱਲ 'ਚੋਂ ਹੀ ਉਹਨਾਂ ਨੇ ਇੱਕ ਆਪਣਾ ਨੈਰੇਟਿਵ ਜਾਂ ਆਪਣਾ ਉਹਨਾਂ ਨੇ ਜਿਹੜਾ ਇੱਕ ਨਿਸ਼ਾਨਾ ਬਣਾਇਆ ਕਿ ਭਾਈ ਇਹ ਜਿਹੜਾ ਇਵੇਂ ਹੀ ਦੀ ਸੋਚ ਆਇਤੁੱਲਾ ਖਮੀਨੀ ਦੀ ਸੀ ਜਦੋਂ ਉਹਨੇ ਅਮਰੀਕਾ ਔਰ ਰਸ਼ੀਆ ਦੋਨਾਂ ਨੂੰ ਬੜਾ ਸ਼ੈਤਾਨ ਔਰ ਛੋਟਾ ਸ਼ੈਤਾਨ ਕਹਿ ਕੇ ਉਹਨੇ ਆਪਣੇ ਤੌਰ ਦੇ ਉੱਤੇ ਜਿਹੜੀ ਹੈ ਇੱਕ ਲਾਈਨ ਲਈ ਸੀ। ਸੋ ਉਹਦਾ ਹੀ ਨਤੀਜਾ ਸੀ ਕਿ ਫਿਰ ਅਲ-ਕਾਇਦਾ ਔਰ ਇਹ ਸਾਰਾ ਇਸ ਰਸਤੇ ਦੇ ਉੱਤੇ ਤੁਰੇ, ਔਰ ਜਿਹੜੇ 18 ਜਾਂ 19 ਬੰਦੇ ਇਸ ਦੇ ਵਿੱਚ ਇਨਵੋਲਵ ਦੱਸੇ ਜਾਂਦੇ ਨੇ। ਇਹ ਵੀ ਪਹਿਲੀ ਵਾਰ ਹੋਇਆ ਕਿ ਜਹਾਜ਼ਾਂ ਨੂੰ ਹੀ ਐਜ਼ ਏ ਵੈਪਨ ਬਣਾਇਆ ਗਿਆ, ਔਰ ਬਿਲਡਿੰਗ ਵਰਲਡ ਟ੍ਰੇਡ ਸੈਂਟਰ ਜਿਹਦੇ 'ਚ 3000 ਦੇ ਕਰੀਬ ਲੋਕ ਮਾਰੇ ਗਏ। ਹੁਣ ਉਹਨਾਂ ਨੇ ਵੀ ਅਮਰੀਕਾ ਨੂੰ ਨੀਵਾਂ ਦਿਖਾਉਣ ਦੇ ਲਈ ਜਿਹੜੇ ਅਮਰੀਕਾ ਦੇ 3 ਵੱਡੀਆਂ ਪ੍ਰਾਈਡਸ ਵਾਲੀਆਂ ਇੰਸਟੀਟਿਊਸ਼ਨਸ ਨੇ, ਵਰਲਡ ਟ੍ਰੇਡ ਸੈਂਟਰ ਜ਼ਾਹਰ ਹੈ ਜਿਹਦੇ 'ਚ ਜਿਹੜਾ ਦੁਨੀਆ ਭਰ ਦੇ ਲੋਕ, ਜੇ ਅਸੀਂ 100 ਮੁਲਕਾਂ ਦੇ ਵਸਿੰਦੇ ਕਹਿੰਦੇ ਹਾਂ ਤਾਂ ਉਹ ਇੱਥੇ ਹੀ ਮਾਰੇ ਗਏ। ਔਰ ਇਹ ਉਹਨਾਂ ਦਾ ਜਿਹੜੀ ਇਕੋਨਮੀ ਹੈ, ਕੈਪੀਟਲਿਜ਼ਮ ਹੈ, ਉਸ ਦਾ ਪ੍ਰਾਈਡ ਵਰਲਡ ਟ੍ਰੇਡ ਸੈਂਟਰ, ਸੋ ਉਸ ਨੂੰ ਹਿੱਟ ਕੀਤਾ। ਜਿਹੜਾ ਪੈਂਟਾਗਨ ਹੈ ਆਰਲਿੰਗਟਨ ਦੇ ਵਿੱਚ, ਜਿਹੜਾ ਉਹ ਉਹਨਾਂ ਦਾ ਮਿਲਟਰੀ ਪਾਵਰ ਹੈ। ਔਰ ਤੀਸਰਾ ਜਹਾਜ਼ ਇਹਨੂੰ ਪੈਨਸਿਲਵੇਨੀਆ ਦੇ ਵਿੱਚ ਸੁੱਟ ਲਿਆ ਗਿਆ ਸੀ, ਹਾਲਾਂਕਿ ਕਿਹਾ ਗਿਆ ਜੀ ਕਿ ਉਹ ਪਾਇਲਟ ਨਾਲ ਝਗੜਾ ਹੋਇਆ ਤੇ ਫਲਾਣਾ ਪੈਸੈਂਜਰਸ ਨੇ ਹੀ ਕੀਤਾ ਵੀ ਦਹਿਸ਼ਤਗਰਦਾਂ ਨੂੰ, ਪਰ
ਜ਼ਿਆਦਾ ਸੰਭਾਵਨਾ ਇਸ ਗੱਲ ਦੀ ਹੈ ਵੀ ਇਹਨਾਂ ਨੇ ਖੁਦ ਹੀ ਸੁੱਟਿਆ ਹੋਏਗਾ। ਔਰ ਇਸ ਗੱਲ ਬਾਰੇ ਵੀ ਹੈ ਕਿ ਵੀ ਉਹ ਜਾਂ ਤਾਂ ਕੈਪੀਟਲ ਹਿੱਲ 'ਚ ਵੱਜਣਾ ਸੀ ਜਾਂ ਵਾਈਟ ਹਾਊਸ 'ਚ ਵੱਜਣਾ ਸੀ, ਜਿਹੜੇ ਅਮਰੀਕਨ ਡੈਮੋਕ੍ਰੇਸੀ ਦੇ ਸਿੰਬਲ ਨੇ। ਸੋ ਗੱਲ ਕੱਲੀ ਇਹ ਨਹੀਂ ਸੀ ਕਿ ਵੀ ਅਟੈਕ ਨੇ ਇੰਨੀਆਂ ਕਿਲਸ ਕੀਤੀਆਂ, ਪਰ ਇਹ ਅਮਰੀਕਾ ਦੀ ਮੇਨਲੈਂਡ ਤੇ ਸੈਕੰਡ ਵਰਲਡ ਵਾਰ, ਬਹੁਤਿਆਂ ਨੂੰ ਸ਼ਾਇਦ ਪਤਾ ਹੋਏਗਾ ਕਿ ਪਹਿਲੇ 2.5 ਸਾਲ ਜਦੋਂ ਸੈਕੰਡ ਵਰਲਡ ਵਾਰ 1939 ਸ਼ੁਰੂ ਹੋਇਆ ਤੇ ਅਮਰੀਕਾ ਨਿਊਟਰਲ ਸੀ, ਨਾ ਉਹ ਐਲਾਈਡ ਵੱਲ ਸੀ, ਨਾ ਉਹ ਨਾਜ਼ੀਆਂ ਔਰ ਫਾਸ਼ਿਸਟਾਂ ਦੇ ਇਟਾਲੀਅਨਸ ਦੇ ਨਾਲ ਸੀ। ਪਰ ਜਦੋਂ ਜਾਪਾਨੀਆਂ ਨੇ ਪਰਲ ਹਾਰਬਰ ਦੇ ਉੱਤੇ ਅਟੈਕ ਕੀਤਾ, ਕਿੰਨੇ ਸ਼ਿਪ ਡੋਬ ਦਿੱਤੇ, ਉਦੋਂ ਅਮਰੀਕਨਾਂ ਦਾ ਜਿਹੜਾ ਪਬਲਿਕ ਓਪੀਨੀਅਨ ਸੀ ਉਹ ਬਦਲਿਆ ਕਿ ਭਾਈ ਹੁਣ ਸ਼ਮੂਲੀਅਤ ਕਰੀਏ। ਔਰ ਅਸੀਂ ਦੇਖਦੇ ਹਾਂ ਕਿ ਉਸ ਫਿਰ ਸੈਕੰਡ ਵਰਲਡ ਵਾਰ ਦਾ ਐਂਡ ਅਮਰੀਕਾ ਨੇ ਜਾਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ਤੇ ਐਟਮ ਬੰਬ ਦੇ ਨਾਲ ਉਸ ਦਾ ਖਾਤਮਾ ਹੋਇਆ। ਸੋ ਇਹ ਲਗਭਗ 1942 ਦੇ ਉਸ ਪੀਰੀਅਡ ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਅਮਰੀਕਾ ਦੇ ਮੇਨਲੈਂਡ ਦੇ ਉੱਤੇ ਵਿਦਨ, ਔਰ ਉਹ ਵੀ ਉਹਨਾਂ ਦੀਆਂ 3 ਜਿਹੜੀਆਂ ਪ੍ਰਾਈਡ, ਜਿਹਦੇ ਚੋਂ ਕੈਪੀਟਲਿਜ਼ਮ ਔਰ ਡੈਮੋਕ੍ਰੇਸੀ ਔਰ ਆਰਮੀ ਮਾਈਟ 3 ਉਹਨਾਂ ਦੇ ਨੇ, ਉਹਨਾਂ ਨੂੰ ਟਾਰਗੇਟ ਕੀਤਾ। ਔਰ ਜਿਵੇਂ ਜਹਾਜ਼ ਉਹਨਾਂ ਨੇ ਇਸਤੇਮਾਲ ਕੀਤੇ ਜਿਨ੍ਹਾਂ ਦੇ ਵਿੱਚ ਜਿਹੜੇ ਲੌਂਗ ਜਾਣ ਵਾਲੇ ਸੀ ਕੈਲੀਫੋਰਨੀਆ ਨੂੰ ਜਾਂ ਦੂਸਰੇ ਪਾਸੇ ਨੂੰ, ਜਿਨ੍ਹਾਂ ਦੇ ਵਿੱਚ ਬਹੁਤ ਸਾਰੀ ਜ਼ਿਆਦਾ, ਕਿਉਂਕਿ ਜਿਹੜੀ ਲੌਂਗ ਡਿਸਟੈਂਸ ਹੈ ਉਹ ਪੈਟਰੋਲ ਹੁੰਦਾ ਹੈ ਜਾਂ ਗੈਸ ਹੁੰਦੀ ਹੈ, ਔਰ ਉਹਦਾ ਹੀ ਨਤੀਜਾ ਸੀ ਕਿ ਵੀ ਉਹਨਾਂ ਦੇ ਆਪਣੇ ਦੇ ਨਾਲ ਹੀ, ਔਰ ਇਹ ਦੱਸਿਆ ਗਿਆ ਕਿ ਭਾਈ ਇਹ ਜਿਹੜਾ ਉਹਨਾਂ ਵਿਚਲਾ ਪੈਟਰੋਲ ਸੀ ਉਹ ਕਿੰਨੀ ਸਟਰੈਂਥ ਦਾ ਟਰਾਈ ਨਾਈਟ੍ਰੋਟੋਲਵੀਨ TNT ਜਿਹੜਾ ਬੌਂਬ ਔਰ ਦੂਸਰੇ ਦੇ ਕਿੰਨੀ ਪਾਵਰ, ਕਿ ਉਹਨੇ ਇੰਨੀਆਂ ਵੱਡੀਆਂ ਬਿਲਡਿੰਗਾਂ, ਇੰਨੀ ਹੀਟ ਜਨਰੇਟ ਕੀਤੀ ਉਹਨੇ ਕਿ ਕਿਵੇਂ ਬਿਲਡਿੰਗਸ ਦਾ ਇਨਰ ਕਲੈਪਸ ਹੋਇਆ। ਸੋ ਇਸ ਸਾਰੇ ਨੇ ਇੱਕ ਦੁਨੀਆ ਭਰ ਦੇ ਵਿੱਚ ਇੱਕ ਖੌਫ ਵੀ ਪੈਦਾ ਕੀਤਾ। ਅਮਰੀਕਾ ਦੇ ਜੂਨੀਅਰ ਬੁਸ਼ ਪ੍ਰੈਜ਼ੀਡੈਂਟ ਸਨ, ਲਾਈਨ ਵੀ ਖਿੱਚੀ ਗਈ ਕਿ ਈਦਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ। ਉਹਨੇ ਉਸਾਮਾ ਨੇ ਪਨਾਹ ਅਫਗਾਨਿਸਤਾਨ 'ਚ ਲਈ ਹੋਈ ਸੀ, ਤਾਲਿਬਾਨ ਦੀ ਹਕੂਮਤ ਸੀ, ਉਹਨਾਂ ਨੂੰ ਕਿਹਾ ਗਿਆ ਵੀ ਸਾਡੇ ਹਵਾਲੇ ਕਰੋ। ਉਹਨਾਂ ਨੇ ਕਿਹਾ ਕਿ ਨਾ ਭਾਈ, ਇਹ ਤਾਂ ਸਾਡਾ ਜਿਹੜਾ ਸਾਡੇ ਕੋਲ ਆਇਆ, ਅਸੀਂ ਤਾਂ ਉਹਦੀ ਹਿਫਾਜ਼ਤ ਕਰਨ ਵਾਲੇ ਹਾਂ। ਸੋ ਮੁੱਕਦੀ ਗੱਲ ਅਸੀਂ ਦੇਖਦੇ ਹਾਂ ਕਿ ਫਿਰ ਅਗਲੇ 10 ਵਰੇ ਜਿਹੜੀ ਆ ਉਹ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕੌਂਸਲ ਦੇ ਮਤੇ ਦੇ ਥੱਲੇ ਨੈਟੋ, ਅਮਰੀਕਾ ਫੋਰਸਿਸ ਰਲ ਕੇ ਉਹਨਾਂ ਨੇ ਧਾਵਾ ਬੋਲਿਆ। ਫਿਰ ਅਫਗਾਨਿਸਤਾਨ 'ਚ ਕਿੰਨੀ ਤਬਾਹੀ ਮਚਾਈ, ਉਹ ਤੁਸੀਂ ਉਦੋਂ ਬੰਬ ਦੇਖਦੇ ਹੋ ਕਿ ਰੋਜ਼ੀ ਕਟਰ, ਡੇਜ਼ੀ ਕਟਰ ਔਰ ਦੂਜਾ ਕਿੰਨੇ ਮਿਲੀਅਨ ਮਾਰੇ, ਕਿੰਨੇ ਦੂਜੇ ਕੀਤੇ। ਲੇਕਿਨ ਉਹ ਸਾਰੇ ਦੇ ਬਾਵਜੂਦ ਉਹ ਉਸਾਮਾ ਨੂੰ ਲੱਭਣ 'ਚ ਨਾਕਾਮਯਾਬ ਰਹੇ। ਔਰ ਅਖੀਰ ਆਲਮੋਸਟ 10 ਸਾਲ ਬਾਅਦ ਜਦੋਂ ਪ੍ਰੈਜ਼ੀਡੈਂਟ ਓਬਾਮਾ ਬਣਦੇ ਨੇ, ਉਦੋਂ ਜਿਹੜਾ ਇਹਨਾਂ ਦਾ ਸੀਕ੍ਰੇਟ ਆਪਰੇਸ਼ਨ ਉਹ ਕਾਮਯਾਬ ਹੁੰਦਾ ਹੈ। ਪਾਕਿਸਤਾਨ ਨੂੰ ਉਹਦੀ ਕੀਮਤ ਉਦੋਂ ਤੋਂ ਬਾਅਦ ਅੱਜ ਤੱਕ ਵੀ ਦੇਣੀ ਪਈ, ਕਿਉਂਕਿ ਉਹ ਪਾਕਿਸਤਾਨ ਦੇ ਵਿੱਚ ਹੀ ਸੀ। ਔਰ ਬਿਲਕੁਲ ਜਿਹੜਾ ਉਹਨਾਂ ਦਾ ਅਲ-ਕਾਇਦਾ ਦਾ ਨੈਟਵਰਕ ਉਦੋਂ ਕੀ ਸੀ, ਅੱਜ ਕੀ ਹੈ, ਕਿਉਂਕਿ ਉਸ ਤੋਂ ਬਾਅਦ ਉਸਾਮਾ ਦੇ ਮਾਰੇ ਜਾਣ ਤੋਂ ਬਾਅਦ ਜਿਹੜਾ ਇੱਕ ਅਮਰੀਕਨ ਸੀਲਸ ਨੇ ਇਹ ਆਪਰੇਸ਼ਨ ਕੀਤਾ, ਐਂਡ ਕੀਤਾ ਉਹ ਸਾਰੇ ਦਾ। ਔਰ ਉਸ ਤੋਂ ਬਾਅਦ ਅਲ ਜਵਾਰੀ ਨੂੰ ਬਣਾਇਆ ਗਿਆ। ਉਹ ਕੀ ਚੱਲ ਰਿਹਾ ਅਫਗਾਨਿਸਤਾਨ 'ਚ ਅੱਜ ਵੀ ਕਿਤੇ ਨਾ ਕਿਤੇ ਅਨਸਟੇਬਿਲਿਟੀ ਹੈ, ਇੱਕ ਵੱਖਰੀ ਕਹਾਣੀ ਹੈ। ਮਿਡਲ ਈਸਟ ਵੀ, ਸੀਰੀਆ ਔਰ ਦੂਜਾ, ਔਰ ਉਸ ਸਾਰੇ ਦਾ ਨਤੀਜਾ ਇਹ ਹੈ ਕਿ ਵੀ ਈਵਨ ਇਕੱਲਾ ਇਹੀ ਨਹੀਂ, ਫਿਰ ਬੁਸ਼ ਰੁਕਿਆ ਨਹੀਂ ਹੈ ਕਿ ਵੀ ਉਹਨੇ ਜਿਹੜਾ ਉਹ ਅਫਗਾਨਿਸਤਾਨ ਤੇ ਧਾਵਾ ਬੋਲਿਆ, ਇਰਾਕ ਦੇ ਉੱਤੇ 2003 ਦੇ ਵਿੱਚ ਕਰਨਾ। ਔਰ ਮੈਂ ਸਮਝਦਾ ਵੀ ਓਬਾਮਾ ਨੇ ਜਦੋਂ ਆਪਣਾ ਮਿਸ਼ਨ ਅਕੰਪਲਿਸ਼ ਕਰ ਲਿਆ ਸੀ, ਅਮਰੀਕਾ ਨੂੰ ਮੁੜ ਕੇ ਕਿੰਨੇ 9 ਸਾਲ ਹੋਰ ਲੱਗੇ, 10 ਸਾਲ ਕਿ ਭਾਈ ਤਾਲਿਬਾਨ ਨਾਲ ਗੱਲਬਾਤ ਕਰਕੇ ਵਾਪਸ ਨਿਕਲੇ ਔਰ ਹਿਊਮਿਲੇਸ਼ਨ ਦੇ ਨਾਲ ਨਿਕਲੇ। ਜੋ ਉਹ ਇੱਕ ਵੱਖਰਾ ਪਾਰਟ ਹੈ। ਲੇਕਿਨ ਇਸ ਸਾਰੇ ਨੇ ਕਿਵੇਂ ਪ੍ਰਭਾਵਿਤ ਕੀਤਾ? ਅਸੀਂ ਫਰੀडम ਮੂਵਮੈਂਟਸ ਦੀ ਗੱਲ ਕੀਤੀ, ਇਕੋਨਮੀ, ਦੁਨੀਆ ਦੇ ਵਿੱਚ ਅਮਰੀਕਾ ਦੇ ਔ ਦਾ ਟੁੱਟਣਾ। ਹਾਲਾਂ ਜਿਹੜੇ ਵੱਡੇ ਐਮਪਾਇਰ ਹੁੰਦੇ ਨੇ ਉਹ ਇੰਨੇ ਵੱਡੇ ਬਣ ਜਾਂਦੇ ਨੇ ਕਿ ਉਹਨਾਂ ਦਾ ਜਿਹੜੀ ਹੈ ਜੇ ਜਵਾਲ ਵੀ ਸ਼ੁਰੂ ਹੁੰਦਾ ਤਾਂ ਉਹਦੇ 'ਚ ਵੀ ਹੌਲੀ ਕਈ ਸੈਂਚਰੀਜ਼ ਲੱਗ ਜਾਂਦੀਆਂ ਨੇ। ਉਸ ਸਾਰੇ ਨੂੰ ਡੈਫੀਨੇਸ਼ਨਸ ਬਦਲ ਗਈਆਂ, ਰਿਸ਼ਤੇ ਬਦਲ ਗਏ। ਔਰ ਉਦੋਂ ਤੋਂ ਪਹਿਲਾਂ ਤੱਕ ਅਮਰੀਕਾ ਨੇ ਕਮਿਊਨਿਜ਼ਮ ਨੂੰ ਐਜ਼ ਏ ਈਵਲ ਐਲਾਨ ਕੇ ਜਦੋਂ 1990-91 ਤੱਕ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ ਤੇ ਹੋਇਆ ਕਿ ਈਵਲ ਐਮਪਾਇਰ ਖਤਮ, ਅਮਰੀਕਾ ਓਨਲੀ ਸੁਪਰ ਪਾਵਰ। ਫਿਰ ਅਸੀਂ ਦੇਖਦੇ ਹਾਂ ਕਿ 9/11 ਤੋਂ ਬਾਅਦ ਇੱਕਦਮ ਜਿਹੜਾ ਇਸਲਾਮਿਕ ਐਂਗਲ ਨੂੰ ਸਾਹਮਣੇ ਰੱਖ ਕੇ ਐਂਟਾਈ ਇਸਲਾਮ ਜਾਂ ਇਸਲਾਮ ਨੂੰ ਐਜ਼ ਏ ਐਨਮੀ ਪ੍ਰੋਜੈਕਟ ਕਰਨ ਦੀ ਲਾਈਨ, ਇੱਕ ਨੈਰੇਟਿਵ ਉਹ ਬਿਲਟ ਹੋਣਾ ਸ਼ੁਰੂ ਹੋਇਆ, ਜਿਹਦੇ ਚੋਂ ਅੱਜ ਦੇ ਮਿਡਲ ਈਸਟ ਦੀ
ਅਨਸਟੇਬਿਲਿਟੀ ਵੀ ਨਿਕਲ ਰਹੀ ਹੈ, ਇਸਲਾਮੋਫੋਬੀਆ ਵੀ ਨਿਕਲਿਆ, ਹੇਟ ਕ੍ਰਾਈਮ ਵੀ ਨਿਕਲੇ, ਜਿਹਦਾ ਸ਼ਿਕਾਰ ਜੇ ਅਮਰੀਕਾ ਦੀ ਧਰਤੀ ਤੇ ਹੀ ਕਹਿਣਾ ਹੋਏ ਕਿ ਅਸੀਂ ਸਾਡਾ ਕੋਈ ਲਾਗਾ ਦੇਗਾ ਨਹੀਂ ਹੈ ਇਹ ਸਾਰੀ ਜਿਹੜੀ ਵੀ ਇਹ ਜੋ ਚੱਲ ਰਿਹਾ, ਲੇਕਿਨ ਇਹਦੇ ਬਾਵਜੂਦ ਮਿਸਟੇਕਨ ਆਈਡੈਂਟੀਟੀ ਕਹਿ ਕੇ, ਹਾਲਾਂਕਿ ਅਸੀਂ ਸਮਝਦੇ ਹਾਂ ਵੀ ਜੇ ਅਮਰੀਕਾ 'ਚ ਵੀ ਮੁਸਲਮਾਨ ਨੇ ਔਰ ਉਹਨਾਂ ਨੇ ਕੋਈ ਉਹ ਬੇਗੁਨਾਹ ਨੇ, ਪਰ ਉਹਨਾਂ ਨੂੰ ਤੁਸੀਂ ਇਸ ਲਈ ਮਾਰੋ ਜਾਂ ਉਹਨਾਂ ਨਾਲ ਨਫ਼ਰਤ ਕਰੋ ਕਿ ਉਸਾਮਾ ਜਾਂ ਇਸ ਕਿਸਮ ਦੇ ਕੁਝ ਹੋਰ ਦਹਿਸ਼ਤਗਰਦੀ ਪਸੰਦਾਂ ਨੇ ਕੁਝ ਕੀਤਾ ਤੇ ਉਹਨੂੰ ਤੁਸੀਂ ਆਪਣੇ ਆਪ ਨੂੰ ਤੁਸੀਂ ਸੇਵ ਕਰ ਵੀ ਲਓ, ਪਰ ਇਹ ਨਫ਼ਰਤ ਔਰ ਡਿਸਟਰਸਟ ਜਿਹੜਾ ਹੈ ਉਹ ਅਸੀਂ ਵਿਜ਼ੀਬਲੀ ਦੇਖਦੇ ਹਾਂ ਕਿ ਵੀ ਅੱਜ ਇਹਦੇ ਬਾਵਜੂਦ ਕਿ ਪੋਜ਼ਿਟਿਵ ਰੇਜ਼ ਵੀ ਨੇ, ਜੇ ਗਜ਼ਾ ਦੇ ਵਿੱਚ ਇਜ਼ਰਾਈਲ ਦੇ ਜ਼ੁਲਮਾਂ ਦਾ ਸ਼ਿਕਾਰ ਫਲਸਤੀਨੀ ਹੋ ਰਹੇ ਨੇ ਤੇ ਅਮਰੀਕਨ ਯੂਨੀਵਰਸਿਟੀ ਕੰਪਲੈਕਸ ਜਿਹੜੇ ਕੈਂਪਸਿਸ ਦੇ ਵਿੱਚ ਔਰ ਦੂਸਰਿਆਂ 'ਚ ਜਿਹੜੇ ਵਾਈਟਸ ਔਰ ਦੂਸਰੇ ਲੋਕ ਨੇ ਨਾਨ ਮੁਸਲਮ ਉਹ ਕਿਵੇਂ ਆਵਾਜ਼ ਚੁੱਕ ਰਹੇ ਨੇ, ਇਹ ਸਿਲਵਰ ਲਾਈਨਿੰਗ ਹੈ ਇਨ ਦਾ ਡਾਰਕ ਕਲਾਊਡਸ। ਲੇਕਿਨ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ ਫਰੈਗਮੈਂਟਡ ਹੋਇਆ ਸੰਸਾਰ, ਵਾਇਲੈਂਸ ਜਿਹੜੀ ਹੈ ਉਸ ਦਾ ਇੱਕ ਆਪਣਾ ਉਹਦੇ 'ਚੋਂ ਫਿਰ ਇੱਕ ਆਪਣੇ ਕਿਸਮ ਦੀ ਫਰਸਟ੍ਰੇਸ਼ਨ ਨਿਕਲੀ, ਹੇਟ ਕ੍ਰਾਈਮ ਤਾਂ ਨਿਕਲੇ ਹੀ ਨਿਕਲੇ, ਟਾਰਚਰਿੰਗ ਲਾਈਨ ਅਮਰੀਕਾ ਨੇ ਕਿਵੇਂ ਜਿਹੜੀਆਂ ਜੇ ਅਸੀਂ ਐਮਨੈਸਟੀ ਜਾਂ ਦੂਸਰਿਆਂ ਦੀਆਂ ਰਿਪੋਰਟਸ ਵੀ ਦੇਖੇ, ਗੁਆਟਾਨਾਮਾ ਬੇ ਵਰਗੀ ਥਾਂ ਤੇ ਲਿਜਾ ਕੇ ਕਿਵੇਂ ਟਾਰਚਰ ਕੀਤਾ, ਫਿਰ ਉਹ ਟਾਰਚਰ ਦੇ ਤਰੀਕੇ ਉਹਦੇ ਲਈ ਟਰਕੀ ਵੀ ਬੇਸ ਕੈਂਪ ਬਣਾਇਆ, ਉਹਦੇ 'ਚ ਹੋਰ ਵੀ ਮੁਲਕਾਂ ਨੂੰ ਬਣਾਇਆ ਜਿਹੜੀਆਂ ਰਿਪੋਰਟਾਂ ਨੇ। ਸੋ ਕੁੱਲ ਮਿਲਾ ਕੇ ਦੁਨੀਆ ਦੇ ਵਿੱਚ ਇਨਸਿਕਿਉਰਿਟੀ ਵਧੀ। ਅਮਰੀਕਾ 'ਚ ਅਸੀਂ ਇੱਕ ਤੋਂ ਦੂਜੇ ਤੇ ਜੇ ਕਿਸੇ ਦੀ ਟਿਕਟ ਬੰਤਾ ਸਿੰਘ ਦੇ ਨਾਂ ਤੇ ਬੁੱਕ ਹੋਈ ਹੈ, ਮੌਕੇ ਤੇ ਬੰਤਾ ਸਿੰਘ ਨਹੀਂ ਹੈ ਤੇ ਉਹਨੂੰ ਸੰਤਾ ਸਿੰਘ ਨੂੰ ਕਹਿਣ ਦਾ ਹੁੰਦਾ ਸੀ ਵੀ ਚੱਲ ਭਾਈ ਤੂੰ, ਮੈਂ ਤਾਂ ਦੇਖਿਆ ਇੱਥੇ ਕਿ ਕਿੰਨੀਆਂ ਯੂਥ ਦੀਆਂ ਕਨਵੈਨਸ਼ਨਸ ਹੁੰਦੀਆਂ ਸੀ ਕੈਲੀਫੋਰਨੀਆ ਲਈ, ਤੁਸੀਂ 8 ਟਿਕਟਾਂ ਲਈਆਂ ਹੋਈਆਂ ਨੇ, 8 ਨਾਵਾਂ ਤੇ ਨੇ, ਮੌਕੇ ਤੇ 4 ਜਾਣ ਨੂੰ ਤਿਆਰ ਨਹੀਂ ਹੋਏ ਜਾਂ ਅਵੇਲੇਬਲ, ਦੂਜੇ 4 ਚੜ੍ਹ ਜਾਂਦੇ ਸੀ। ਇਸੇ ਤਰ੍ਹਾਂ ਈਵਨ ਸ੍ਰੀ ਸਾਹਿਬ ਦੇ ਨਾਲ ਮੈਂ ਕਿਉਂਕਿ 90-91 ਤੋਂ ਫ੍ਰੀਕੁਐਂਟ ਟਰੈਵਲ ਸ਼ੁਰੂ ਕੀਤਾ, ਬਹੁਤ ਵਾਰ ਮੈਂ ਕੋਈ ਮੈਟਲ ਡਿਟੈਕਟਰਾਂ ਜਾਂ ਦੂਜਿਆਂ ਦਾ ਕੋਈ ਪਾਰਟ ਹੀ ਨਹੀਂ ਸੀ ਇਸ ਕਿਸਮ ਦਾ ਹੁੰਦਾ, ਔਰ ਬਿਲਕੁਲ ਜਿਹੜਾ ਟਰੈਵਲ ਹੈ ਇੱਕ ਪਲੇਸ਼ਰ ਸੀ। ਔਰ 9/11 ਨੇ ਕਿਵੇਂ ਬਿਲੀਅਨਸ ਆਫ ਡਾਲਰ ਜਿਹੜੇ ਨੇ ਉਹ ਸਿਸਟਮ ਦੇ ਵਿੱਚ ਲਿਆਂਦੇ, ਕਿਸ ਲੈਵਲ ਦੇ ਮੈਟਲ ਡਿਟੈਕਟਰਸ ਤੋਂ ਲੈ ਕੇ ਦੂਜਾ ਅੱਜ ਜਿਹੜੀ ਟਰੈਵਲ ਹੈ ਪੇਨ ਇਨ ਦਾ ਨੈਕ ਹੈ ਜੀ। ਤੁਸੀਂ 2-2 ਘੰਟੇ ਪਹਿਲਾਂ ਜਾ, ਅਦਰਵਾਈਜ਼ ਹੁੰਦਾ ਇਹ ਸੀ ਵੀ ਜਹਾਜ਼ ਜਾਣ ਵਾਲਾ, ਤੁਸੀਂ ਅੰਦਰ ਬੜੇ ਹੋਇਆ ਜਿਵੇਂ ਆਵਾਜ਼ ਮਾਰ ਕੇ ਕਹਿੰਦਾ ਰੁਕੀ ਬਈ ਡੇਵਿਡ ਆ ਗਿਆ ਸੀ, ਹੈ ਨਾ, ਤੇ ਹੁਣ ਤੁਸੀਂ 2 ਘੰਟੇ ਪਹਿਲਾਂ ਜਾ ਕੇ ਰੁਕ ਰਹੇ ਹੁੰਦੇ ਹੋ ਔਰ ਉਹ ਸਾਰੇ ਚੋਂ ਲੰਘ ਰਹੇ ਹੋ। ਸਿੱਖਾਂ ਨੂੰ ਫਿਰ ਹੋਰ ਵੀ ਪਰੇਸ਼ਾਨੀ ਜਦੋਂ ਸੈਕੰਡਰੀ ਸਕਰੀਨਿੰਗ ਲਈ ਕੱਢ ਲੈਂਦੇ ਸੀ, ਪੱਗ ਲਵਾਉਣ ਤੱਕ ਦੂਜਾ। ਸੋ ਇਹ ਇੱਕ ਵੱਖਰਾ ਪਾਰਟ ਹੈ, ਲੇਕਿਨ ਉਸ ਸਾਰੇ ਨੇ ਕਿੰਨਾ ਬੋਝ ਪਾਇਆ ਫਾਈਨੈਂਸ਼ੀਅਲ ਸਾਰੇ ਸਿਸਟਮ ਦੇ ਉੱਤੇ। ਔਰ ਇਕੱਲਾ ਮੈਂ ਤਾਂ ਕਿਉਂਕਿ ਅਮਰੀਕਨ ਐਂਗਲ ਤੋਂ ਹੀ ਗੱਲ ਕਰ ਰਿਹਾ, ਸਾਰੇ ਮੁਲਕਾਂ 'ਚ, ਯੂਰਪ ਦੇ ਵਿੱਚ, ਦੂਜੇ 'ਚ ਵੀ ਉਹੀ ਪੈਟਰਨ ਬਦਲਿਆ ਔਰ ਨਵੇਂ ਪਰਮੂਟੇਸ਼ਨ ਕੰਬੀਨੇਸ਼ਨ ਬਣਨੇ ਸ਼ੁਰੂ ਹੋਏ। ਨਤੀਜੇ ਦੇ ਤੌਰ ਤੇ ਅੱਜ ਅਸੀਂ ਜਿੱਥੇ ਆ ਕੇ ਖੜੇ ਹਾਂ, ਅਸੀਂ ਗੱਲ ਕਰਾਂਗੇ ਆਉਣ ਵਾਲੇ ਸੈਕਸ਼ਨਸ 'ਚ ਕਿ ਇਸ ਵੇਲੇ ਦੁਨੀਆ ਕਿੰਨੀ ਕੁ ਸੇਫ ਹੈ। ਬਿਲਕੁਲ ਅੱਜ ਤੁਸੀਂ ਪ੍ਰੀ 9/11 'ਚ ਘੱਟੋ ਘੱਟ ਜਿਹੜੇ ਲੋਕ ਜਿੱਥੇ ਇਨਵੋਲਵ ਸੀ ਉਹ ਉਹਨੂੰ ਹੀ ਪ੍ਰਭਾਵਿਤ ਕਰਦਾ ਸੀ। ਉਸ ਖਿੱਤੇ ਦੇ ਵਿੱਚ ਜੇ ਸਾਊਥ ਅਮਰੀਕਾ ਦੇ ਵਿੱਚ ਫਰੀडम ਮੂਵਮੈਂਟਸ ਚੱਲ ਰਹੀਆਂ ਨੇ, ਉਹ ਚਿਲੇ 'ਚ ਹੈ ਜਾਂ ਗੁਆਟੇਮਾਲਾ 'ਚ ਹੈ ਜਾਂ ਕਿਊਬਾ 'ਚ ਹੈ ਜਾਂ ਹੋਰ ਲੈਟਨ ਅਮਰੀਕਾ ਦੇ ਮੁਲਕਾਂ 'ਚ ਹੈ, ਉਹ ਦੂਜੇ ਨੂੰ ਪ੍ਰਭਾਵਿਤ ਨਹੀਂ ਸੀ। ਅੱਜ ਕੋਈ ਐਸੀ ਘਟਨਾ ਜਿਹੜੀ ਇੱਕ ਥਾਂ ਤੇ ਵਾਪਰਦੀ ਹੈ ਉਹ ਇੱਕਦਮ ਹਰ ਪਾਸੇ ਪ੍ਰਭਾਵਿਤ ਕਰਦੀ ਹੈ। ਔਰ ਇਸ ਸਾਰੇ ਨੇ ਇਸ ਲੈਵਲ ਦੀ ਇਨਸਿਕਿਉਰਿਟੀ, ਔਰ ਮੈਂ ਸਮਝਦਾ ਵੀ ਇਹ ਡਿਸਟਰਸਟ ਨੂੰ ਵੀ ਪੈਦਾ ਕੀਤਾ, ਪੋਲਿਟਿਕਸ ਵੀ ਬਦਲੀ ਔਰ ਨਵੇਂ ਵਰਲਡ ਆਰਡਰ ਦੇ ਥੱਲੇ ਇਹ ਨਵਾਂ ਵਰਲਡ ਆਰਡਰ ਮੈਂ ਇਸ ਲਈ ਕਹਿੰਦਾ ਕਿ ਇਹ ਪੋਸਟ 9/11 ਕੋਈ ਹਿਸਟਰੀ ਦਾ ਐਸਾ ਇੱਕ ਦਿਨ ਨਹੀਂ ਹੈ ਜਿਹਨੇ ਇੰਨਾ ਪ੍ਰਭਾਵਿਤ ਕੀਤਾ ਹੋਏ ਸਮੁੱਚੀ ਹਿਊਮਨ ਹਿਸਟਰੀ। ਹਾਲਾਂਕਿ ਜਦੋਂ ਅਸੀਂ ਪੈਗੰਬਰਾਂ ਜਾਂ ਗੁਰੂਆਂ ਜਾਂ ਗ੍ਰੇਟ ਮੈਨ ਉਹਨਾਂ ਦੇ ਬਰਥ ਦੇਖਦੇ ਆ, ਉਹਨਾਂ ਦੇ ਕੰਮ ਜਾਂ ਉਹਨਾਂ ਦੇ ਸਿਧਾਂਤ ਨੇ ਕਿਵੇਂ ਪ੍ਰਭਾਵਿਤ ਕੀਤਾ, ਭਾਵੇਂ ਕਾਰਲ ਮਾਰਕਸ ਵਰਗੇ ਦਾ ਕਮਿਊਨਿਜ਼ਮ ਦਾ ਸਿਧਾਂਤ ਹੀ ਹੋਏ ਜਾਂ ਸਾਇੰਸ ਦੇ ਵਿੱਚ ਪੈਦਾ ਹੋਏ ਆਇਨਸਟਾਈਨ ਜਾਂ ਨਿਊਟਨ ਵਰਗੇ ਲੋਕਾਂ ਨੇ ਸਾਇੰਸ ਦੇ ਸਲੋਲੀ ਕਿਵੇਂ ਦੁਨੀਆ ਇੱਕ ਜੋ ਜਾਂ ਇੰਡਸਟਰੀਅਲ ਰੈਵੋਲੂਸ਼ਨ ਦੀ ਬਿਗਨਿੰਗ ਵਾਲੇ ਜਾਂ ਜਿਹਨੇ ਵੀਲ ਬਣਾਇਆ ਉਸ ਚੋਂ ਕਿਵੇਂ ਸਿਵਲਾਈਜੇਸ਼ਨਲ ਤਬਦੀਲੀ ਹੋਈ। ਪਰ ਇੱਕ ਦਿਨ ਨੇ ਕਿਵੇਂ ਸਭ ਕੁਝ ਜਿਹੜਾ ਉਸ ਨੂੰ ਜਿਹੜਾ ਉਹ ਬਦਲ ਕੇ ਰੱਖ ਦਿੱਤਾ, ਉਹ 9/11 ਦਾ ਦਿਨ ਹੈ। ਔਰ ਅਸੀਂ ਅੱਜ ਜਿੱਥੇ ਉਹਨਾਂ ਵਿਕਟਮਸ ਨੂੰ ਜਿਹੜੇ ਉਸ ਸਾਰੇ ਦਾ ਸ਼ਿਕਾਰ ਹੋਏ ਯਾਦ ਕਰ ਰਹੇ ਹਾਂ, ਉਸ ਤੇ
ਹੇਟ ਕ੍ਰਾਈਮ, ਉਸ ਤੋਂ ਬਾਅਦ ਕਿਸ ਲੈਵਲ ਤੇ, ਔਰ ਅੱਜ ਜਦੋਂ ਕਿ ਇੱਕ ਪਾਸੇ ਗਜ਼ਾ ਸੜ ਰਿਹਾ ਹੈ, ਦੂਸਰੇ ਪਾਸੇ ਯੂਕਰੇਨ ਔਰ ਰਸ਼ੀਆ, ਉਹ ਹੈ ਨਵੇਂ ਕੰਬੀਨੇਸ਼ਨ ਦੁਨੀਆ ਦੇ ਵਿੱਚ ਇਕਨੋਮਿਕਲ ਐਂਗਲ ਤੋਂ, ਪੋਲੀਟੀਕਲ ਐਂਗਲ ਤੋਂ ਸਾਹਮਣੇ ਆ ਰਹੇ ਨੇ। ਸੋ ਦੁਨੀਆ ਦੀ ਜੇ ਗੱਲ ਕਹਿਣੀ ਹੋਏ ਕਿ ਭਾਈ ਅੱਜ ਅਸੀਂ 9/11 ਤੋਂ ਪਹਿਲਾਂ ਨਾਲੋਂ ਜਿਹੜਾ ਬਹੁਤ ਬਦਤਰ ਹਾਲਤ ਦੇ ਵਿੱਚ ਅਨਸੇਫ ਮਹਿਸੂਸ ਕਰਦੇ ਹਾਂ। ਔਰ ਜਦੋਂ ਹੁਣ ਇਹ ਜੇ ਪ੍ਰੈਜ਼ੀਡੈਂਟ ਟਰੰਪ ਪਿਛਲੇ ਦਿਨਾਂ 'ਚ ਉਹਨੇ ਕਿਹਾ ਸੀ ਕਿ ਓਨਲੀ ਆਈ ਐਮ ਦਾ ਵਨ ਹੂ ਕੈਨ ਸਟਾਪ ਦਾ ਥਰਡ ਵਰਲਡ ਵਾਰ, ਮਤਲਬ ਇਹ ਹੈ ਕਿ ਵੀ ਈਵਨ ਰਸ਼ੀਆ ਦੇ ਨਾਲ ਜਿਹੜਾ ਯੂਕਰੇਨ ਵਾਰ ਹੈ ਉਹ ਇਸ ਹੱਦ ਤੱਕ ਹੈ ਵੀ ਦੁਨੀਆ ਕਿਸੇ ਵੇਲੇ ਵੀ ਜਿਹੜੀ ਹੈ ਉਹ ਇਸ ਕਾਸਮੋਸ 'ਚੋਂ ਜਾਂ ਬ੍ਰਹਿਮੰਡ 'ਚੋਂ ਗਾਇਬ ਹੋ ਸਕਦੀ ਹੈ। ਸੋ ਇਸ ਸਾਰੇ 'ਚ ਅਸੀਂ ਕਨਕਲੂਡ ਕਰੀਏ, ਉਹਨਾਂ ਨੂੰ ਅਸੀਂ ਟ੍ਰਿਬਿਊਟ ਵੀ ਦਿੰਦੇ ਹਾਂ। ਔਰ ਇਹ ਵੀ ਇੱਕ ਚੰਗੀ ਗੱਲ ਹੈ ਜਿਹੜਾ ਅਮਰੀਕਾ ਨੇ ਇਸ ਨੂੰ ਰਿਅਲਾਈਜ਼, ਬੇਸ਼ੱਕ ਕੱਲ੍ਹ ਪ੍ਰੈਜ਼ੀਡੈਂਸ਼ੀਅਲ ਡਿਬੇਟ ਸੀ ਪਰ ਅੱਜ ਪ੍ਰੈਜ਼ੀਡੈਂਟ ਬਾਈਡਨ ਔਰ ਕਮਲਾ ਹੈਰਿਸ ਔਰ ਟਰੰਪ ਔਰ ਉਹਦੀ ਟੀਮ ਦਾ ਵਾਈਸ ਪ੍ਰੈਜ਼ੀਡੈਂਟ, ਉਹ ਸਭ ਪਹਿਲਾਂ 9/11 ਦੇ ਜਿਹੜੇ ਨੇ ਵਿਕਟਮ ਜਿਨ੍ਹਾਂ ਨੂੰ ਉਹਨਾਂ ਨੇ ਟ੍ਰਿਬਿਊਟ ਦਿੱਤੀ। ਸੋ ਇਸ ਮਾਮਲੇ ਦੇ ਵਿੱਚ ਦੁਨੀਆ 'ਚ ਯਕਸਹਿਤੀ, ਔਰ ਅਸੀਂ ਗੁਰੂ ਅਮਰਦਾਸ ਜੀ ਦੇ ਇਸ ਫਰਮਾਨ ਦੇ ਨਾਲ ਇਸ ਸੈਗਮੈਂਟ ਨੂੰ ਕਲੋਜ਼ ਕਰਦੇ ਹਾਂ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤਿਤੈ ਲਿਹੋ ਉਬਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।